ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ। ਨਾਨਕ ਦੇ ਕਰ ਹੱਥ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ। ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਗੁਰਬਾਣੀ ਲਾਗੇ ਤਿਨ ਹੱਥ ਚੜਿਆ, ਨਿਰਮੋਲਕ ਰਤਨ ਅਪਾਰਾ। ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਬੇਸੁਮਾਰ ਅਥਾਹ ਅਗਨਤ ਅਤੁਲ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਗਿਆਨ ਧਿਆਨ ਇਸਨਾਨ
ਤਿਲਕ ਕਰਨੀ ਹੋਏ। ਭਾਉ ਭੋਜਨ ਨਾਨਕਾ ਜਗਾਤਾ ਕੋਈ ਕੋਏ। ਜੁਗਤ ਧੋਤੀ ਤੁਰਤ ਚੌਕਾ ਤਿਲਕ ਕਰਨੀ ਹੋਏ। ਭਾਉ ਭੋਜਨ ਨਾਨਕਾ ਜਗਾਤਾ ਕੋਈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਪਿਆਰ ਸਤਿਕਾਰ ਨਾਲ ਕੋਈ ਸਮਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਜੋ ਪਰਸੋਂ ਰੋਜ਼ ਤੋਂ ਇਸ ਪਾਵਨ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰਾਰੰਭਤਾ ਹੋਈ ਸੀ, ਕੁਝ ਹੀ ਸਮੇਂ ਬਾਅਦ ਕਥਾ ਦੀ ਸਮਾਪਤੀ ਤੋਂ ਬਾਅਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹਨ। ਟੂਕ ਮਾਤਰ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਦੇ ਵਿੱਚੋਂ ਵਿਚਾਰ ਕਰਕੇ ਫਿਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਹੈ। ਦਸਾਂ ਹੀ ਸਰੂਪਾਂ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਲੈ ਕਰਕੇ ਦਸਮ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਨੇ ਬੇਅੰਤ ਕੌਤਕ ਕੀਤੇ ਹਨ। ਜਗਤ ਦੇ ਪਾਰ ਉਤਾਰਾ ਕਰਨ ਦੇ ਲਈ, ਸੰਸਾਰ ਦੇ ਅੰਦਰ ਅਗਿਆਨਤਾ ਤੋਂ ਕੱਢਣ ਵਾਸਤੇ ਗਿਆਨ ਦੇ ਰਸਤੇ ਤੇ ਚਲਾਉਣ ਲਈ ਸਤਿਗੁਰਾਂ ਨੇ ਬੇਅੰਤ ਕੌਤਕ ਕੀਤੇ ਹਨ। ਜਿਵੇਂ ਸੰਸਾਰ ਦੇ ਅੰਦਰ ਦੁਸ਼ਮਣਾਂ ਦਾ ਖਾਤਮਾ ਕਰਨ ਦੇ ਲਈ ਦੋ ਜਾਮਿਆਂ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਔਰ ਦਸਮ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਸੰਸਾਰ ਦੇ ਅੰਦਰ ਖੰਡਾ ਖੜਕਾਇਆ। ਜਬਰ ਔਰ ਜ਼ੁਲਮ ਨੂੰ ਖਤਮ ਕਰਨ ਦੇ ਵਾਸਤੇ, ਜਗਤ ਦੇ ਅੰਦਰ ਜ਼ਾਲਮਾਂ ਨੂੰ ਮਿਟਾਉਣ ਦੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਤੱਖ ਖੰਡਾ ਖੜਕਾਉਣਾ ਕੀਤਾ ਹੈ। ਇਵੇਂ ਕਾਮ ਕ੍ਰੋਧ ਆਦਿਕ ਜਿਹੜੇ ਵਿਕਾਰ ਹਨ, ਇਹ ਜ਼ਾਲਮ ਹਨ, ਪਰਮਾਰਥ ਦੇ ਰਸਤੇ ਤੋਂ ਚੱਲਣ ਦੇ ਜੀਵ ਦੇ ਵਾਰ-ਵਾਰ ਰੁਕਾਵਟ ਬਣਦੇ ਆ। ਵਿਕਾਰਾਂ ਰੂਪੀ ਦੁਸ਼ਮਣਾਂ ਨੂੰ ਖਤਮ ਕਰਨ ਦੇ ਵਾਸਤੇ ਸਤਿਗੁਰੂ ਜੀ ਨੇ ਗਿਆਨ ਰੂਪੀ ਖੰਡਾ ਖੜਕਾਇਆ ਹੈ। ਐਸਾ ਸ਼ਬਦ ਦਾ ਸੰਸਾਰ ਦੇ ਅੰਦਰ ਪ੍ਰਚਾਰ ਕੀਤਾ ਹੈ। ਜੇ ਸ਼ਬਦ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਜਾਣ ਕਰਕੇ ਧੁਰ ਕੀ ਬਾਣੀ, ਰੱਬੀ ਬਾਣੀ, ਅਕਾਲੀ ਔਰ ਖਸਮ ਕੀ ਬਾਣੀ ਜਾਣ ਕਰਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਸ਼ਬਦ ਸਾਡਾ ਗੁਰੂ ਹੈ। ਇਹ ਸ਼ਬਦ ਦੁਆਰਾ ਹੀ ਭਾਵ ਗੁਰੂ ਦੇ ਨਾਲ ਜੁੜ ਕਰਕੇ ਹੀ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਜਿਸ ਗੁਰੂ ਕੀ ਬਾਣੀ ਦੇ ਬਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਰੰਕਾਰ ਦੀ ਬਾਣੀ ਕਹਿ ਕੇ ਸਤਿਗੁਰਾਂ ਨੇ ਉਚਾਰਨ ਕੀਤਾ ਹੈ।
ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨਾ ਕੋਏ। ਇਹਦੇ ਸਮਾਨ ਕੋਈ ਦੁਨੀਆ ਦੀ ਬਾਣੀ ਨਹੀਂ ਹੋ ਸਕਦੀ, ਇਹਦੇ ਸਮਾਨ ਕੋਈ ਦੁਨੀਆ ਦੀ ਤਾਕਤ ਜਗਤ ਦੇ ਅੰਦਰ ਭਾਵੇਂ ਬੇਅੰਤ ਵੱਡੇ ਵੱਡੇ ਰਿਸ਼ੀ ਮੁਨੀ ਸੰਸਾਰ ਦੇ ਅਵਤਾਰ ਆਏ ਨੇ, ਪਰ ਹਜ਼ੂਰ ਨੇ ਬਚਨ ਕੀਤਾ ਤਿਸ ਜੀਵਨ ਅਵਰ ਨਾ ਕੋਏ। ਇਹ ਨਿਰੰਕਾਰ ਦਾ ਸਰੂਪ ਹੈ ਗੁਰੂ ਕੀ ਬਾਣੀ। ਸਤ ਸੰਗਤ ਜਿਵੇਂ ਸੂਰਜ ਦੀਆਂ ਕਿਰਨਾਂ ਦਾ ਪ੍ਰਤੀਬਿੰਬ ਕਦੇ ਸੂਰਜ ਤੋਂ ਵੱਖਰਾ ਨਹੀਂ ਹੁੰਦਾ, ਇਵੇਂ ਹੀ ਨਿਰੰਕਾਰ ਤੋਂ ਆਈ ਹੋਈ ਰੱਬੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼੍ਰੋਮਣੀ ਬਾਣੀ ਕਦੇ ਨਿਰੰਕਾਰ ਤੋਂ ਵੱਖਰੀ ਨਹੀਂ ਹੋ ਸਕਦੀ। ਇਉਂ ਕਹੀਏ ਕਿ ਨਿਰੰਕਾਰ ਦਾ ਹੀ ਸਰੂਪ ਹੈ। ਸਾਹਿਬ ਪਾਤਸ਼ਾਹ ਜੀ ਦੇ ਹੋਰ ਵੀ ਪਾਵਨ ਬਚਨ ਆਉਂਦੇ ਹਨ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜਿਵੇਂ ਖਸਮ ਮਾਲਕ ਪਰਮੇਸ਼ਰ ਦੇ ਵੱਲੋਂ ਧੁਰ ਤੋਂ ਸਾਨੂੰ ਫਰਮਾਨ ਆਇਆ, ਉਵੇਂ ਹੀ ਜਗਤ ਦੇ ਅੰਦਰ ਗੁਰਬਾਣੀ ਨੂੰ ਰਚਨਾ ਕੀਤਾ ਹੈ। ਸਾਹਿਬ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਪਾਵਨ ਬਚਨ ਹਨ। ਨਿਤ ਹੀ ਨਿਤਨੇਮ ਦੀ ਪਾਵਨ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ। ਹਜ਼ੂਰ ਨੇ ਬਚਨ ਕੀਤਾ, ਹੈ ਸਿੱਖੋ ਆਓ ਪਿਆਰ ਅਤੇ ਸਤਿਕਾਰ ਦੇ ਨਾਲ ਐਸੀ ਗੁਰੂ ਕੀ ਬਾਣੀ ਨੂੰ ਗਾਵੋ ਜਿਹਦੇ ਸਮਾਨ ਕੋਈ ਦੁਨੀਆ ਵਿੱਚ ਬਾਣੀ ਨਹੀਂ ਹੈ, ਨਾ ਹੀ ਕੋਈ ਹੋ ਸਕੇਗੀ। ਸਭ ਤੋਂ ਸ਼੍ਰੋਮਣੀ ਔਰ ਉੱਤਮ ਬਾਣੀ ਹੈ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹਹੁ ਹਰ ਰੰਗ ਜਪਿਹੁ ਸਾਰਿਗ ਪਾਣੀ। ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਕ ਇੱਕ ਅੱਖਰ ਗੁਰੂ ਕੀ ਬਾਣੀ ਦਾ ਗੁਰੂ ਸਰੂਪ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇੰਨਾ ਗੁਰੂ ਕੀ ਬਾਣੀ ਦਾ ਸਤਿਕਾਰ ਕੀਤਾ ਹੈ ਸਤਿਗੁਰੂ ਜੀ ਨੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਓੰਕਾਰ ਤੋਂ ਲੈ ਕਰਕੇ 18 10 20 ਤੱਕ ਜਿਤਨੀ ਵੀ ਗੁਰੂ ਕੀ ਬਾਣੀ ਹੈ, ਇੱਕ ਇੱਕ ਅੱਖਰ ਬਾਣੀ ਦਾ ਗੁਰੂ ਸਰੂਪ ਜਾਣ ਕਰਕੇ ਖਾਲਸਾ ਜੀ ਮੰਨਣਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸੀ ਗੁਰਬਾਣੀ ਦੀ ਇਕੱਤਰਤਾ ਕਰਨ ਦੇ ਲਈ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਉਂ ਸਥਾਪਨਾ ਕੀਤੀ ਪੰਜਵੇਂ ਸਰੂਪ ਦੇ ਵਿੱਚ? ਕਿਉਂਕਿ ਅਜੇ 5 ਜਾਮੇ ਹੋਰ ਧਾਰਨ ਕਰਨੇ ਸਨ। ਕੀ ਕਾਰਨ ਸੀ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਇੱਕ ਜਗ੍ਹਾ ਗ੍ਰੰਥ ਤਿਆਰ ਕਰਨ ਦਾ? ਕਿਉਂਕਿ ਪਹਿਲਾ ਕਾਰਨ ਇਹ ਹੋਇਆ ਕਿ ਸਾਧ ਸੰਗਤ ਸਤਿਗੁਰਾਂ ਦਾ ਵੱਡਾ ਭਰਾਤਾ ਬਾਬਾ ਪ੍ਰਿਥੀ ਚੰਦ, ਇਸ ਦਾ ਪੁੱਤਰ ਸੀ ਮਿਹਰਬਾਨ। ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਅਜੇ ਅਵਤਾਰ ਨਹੀਂ ਸੀ ਹੋਇਆ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰਬਾਨ ਨੂੰ ਆਪਣੇ ਕੋਲ ਬਿਠਾਇਆ ਕਰਦੇ, ਉਹ ਤਾਂ ਸਭ ਨੂੰ ਪਿਆਰ ਕਰਿਆ ਕਰਦੇ ਸਨ। ਪਰ ਇਹਨਾਂ ਦੇ ਮਨ ਦਾ ਭੁਲੇਖਾ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਔਲਾਦ ਨਹੀਂ ਹੋਣੀ, ਇਸ ਲਈ ਇਹਨਾਂ ਨੇ ਸਾਡੇ ਪੁੱਤਰ ਨੂੰ ਮਤਬੰਨਾ ਪੁੱਤਰ ਬਣਾ ਲਿਆ ਹੈ। ਇਉਂ ਮਨ ਦੇ ਵਿੱਚ ਇਹਨਾਂ ਦੇ ਸਾਧ ਸੰਗਤ ਬੇਸਮਝੀ ਦੇ ਕਾਰਨ ਖਿਆਲ ਹਰ ਸਮੇਂ ਰਿਹਾ ਕਰਦਾ ਸੀ। ਪਰ ਜਿਸ ਸਮੇਂ ਸਤਿਗੁਰੂ ਜੀ ਦਾ ਅਵਤਾਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਈਰਖਾ ਵਸ ਹੋ ਕਰਕੇ ਬਹੁਤ ਉਹਨਾਂ ਨੇ ਯਤਨ ਕੀਤੇ ਕਿ ਇਹਨਾਂ ਦੇ ਪੁੱਤਰ ਨੂੰ ਮਰਵਾ ਦਿੱਤਾ ਜਾਵੇ। ਪਰ ਕਿਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੋਈ ਮਾਰ ਸਕਦਾ ਸੀ? ਆਉਣ ਵਾਲੇ ਸਮੇਂ ਵੀ ਸਤਿਗੁਰਾਂ ਨੇ ਇਸ ਪਾਵਨ ਗੁਰਤਾ ਗੱਦੀ ਦੇ ਵਾਰਸ ਬਣਨਾ ਸੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਈਰਖਾ ਵਸ ਹੋ ਕਰਕੇ ਸਾਧ ਸੰਗਤ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਇਹ ਵੀ ਕਈ ਤਰ੍ਹਾਂ ਕਰਕੇ ਬਾਣੀ ਨੂੰ ਰਚਣ ਲੱਗ ਪਿਆ। ਕਿਉਂਕਿ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦੀ ਬਾਣੀ ਉਚਾਰਨ ਕਰਨੇ ਕਰਕੇ ਹੀ ਸੰਗਤਾਂ ਉਪਦੇਸ਼ ਧਾਰਨ ਕਰਕੇ ਗੁਰੂ ਚਰਨਾਂ ਦੇ ਨਾਲ ਜੁੜਿਆ ਕਰਦੀਆਂ। ਨਿੱਤ ਹੀ ਐਸਾ ਆਪਣੀਆਂ ਅੱਖਾਂ ਦੇ ਨਾਲ ਦੇਖ ਕਰਕੇ ਕਹਿੰਦਾ ਕਿ ਇਹ ਕਿਹੜੀ ਕੋਈ ਵੱਡੀ ਗੱਲ ਹੈ, ਮੈਂ ਵੀ ਬਾਣੀ ਉਚਾਰਨ ਕਰਾਂਗਾ, ਮੈਂ ਵੀ ਆਪਣੀ ਵੱਖਰੀ ਬਾਣੀ ਉਚਾਰਨ ਕਰਕੇ ਇੱਕ ਗ੍ਰੰਥ ਰਚਾਂਗਾ
ਜਿਸ ਕਰਕੇ ਲੋਕ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਮੇਰੀ ਵੀ ਆ ਕੇ ਪੂਜਾ ਕਰਿਆ ਕਰਨਗੀਆਂ। ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਕਵੀ ਜੀ ਨੇ ਲਿਖਿਆ, ਕਹਿੰਦੇ ਹਨ, ਜਿਹੜਾ ਮਿਹਰਬਾਨ ਪੁੱਤਰ ਪ੍ਰਿਥੀ ਚੰਦ ਦਾ ਕਵੀਸ਼ਰੀ ਕਰੇ, ਹਿੰਦਵੀ ਪਾਰਸੀ ਸੰਸਕ੍ਰਿਤ ਨਾਲ ਗੁਰਮੁਖੀ ਪੜ੍ਹੇ। ਕਹਿੰਦੇ ਹਨ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਦਾ ਹੀ ਪਾਈ। ਭਾਵੇਂ ਸੁਭਾਵਿਕ ਹੀ ਆਪਣੇ ਮੁਖ ਤੋਂ ਉਚਾਰਨ ਕਰਕੇ ਜਿਹੜੀ ਆਮ ਦੁਨਿਆਵੀ ਬਾਣੀ ਹੈ, ਹੰਕਾਰ ਦੇ ਸਿੱਧ ਬੋਲਣ ਵਾਲੀ ਬਾਣੀ ਉਚਾਰਨ ਕੀਤੀ ਮਿਹਰਬਾਨ ਨੇ ਵੀ, ਪਰ ਜਦੋਂ ਸ਼ਬਦ ਦੀ ਅਖੀਰ ਸਮਾਪਤੀ ਕਰਦਾ, ਉੱਥੇ ਗੁਰੂ ਨਾਨਕ ਪਦ ਹੀ ਲਿਖ ਦਿੰਦਾ ਸੀ ਕਿ ਲੋਕਾਂ ਨੂੰ ਇਹ ਪਤਾ ਨਾ ਲੱਗ ਜਾਵੇ ਕਿ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ ਹੈ ਕਿ ਮਿਹਰਬਾਨ ਦੀ ਉਚਾਰਨ ਕੀਤੀ ਹੋਈ ਬਾਣੀ ਹੈ। ਭਾਵ ਭੁਲੇਖਾ ਪਾਉਣ ਵਾਸਤੇ ਐਸੀ ਬਾਣੀ ਰਚਨੀ ਸ਼ੁਰੂ ਕਰ ਦਿੱਤੀ। ਸਿੱਖਾਂ ਨੂੰ ਪਤਾ ਲੱਗਾ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ ਜੀ, ਹੈ ਗਰੀਬ ਨਵਾਜ ਜਗਤ ਜਲੰਦੇ ਨੂੰ ਤਾਰਨਹਾਰ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ, ਇਹ ਬੜਾ ਅਜੋਗ ਗੱਲ ਹੁੰਦੀ ਪਈ ਹੈ। ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਆਪ ਵੱਖਰੀ ਬਾਣੀ ਉਚਾਰਨ ਕਰਨ ਲੱਗ ਪਿਆ ਹੈ। ਇਹ ਸਤਿਗੁਰੂ ਜੀ ਆਪ ਕਿਰਪਾ ਕਰਕੇ ਕੋਈ ਨਾ ਕੋਈ ਦਾ ਹੀਲਾ ਕਰਨਾ ਕਰੋ। ਸਾਧ ਸੰਗਤ, ਗੁਰਬਾਣੀ ਨੇ ਰਲੌੜ ਤੋਂ ਬਚਾਉਣ ਦੇ ਵਾਸਤੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਕੀ ਬਾਣੀ ਨੂੰ ਇਕੱਤਰ ਕਰਕੇ ਗ੍ਰੰਥ ਤਿਆਰ ਕਰਨਾ ਕੀਤਾ। ਦੂਸਰਾ ਕਾਰਨ ਇਹ ਸੀ ਹੋਇਆ ਕਿ ਜੋ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਛੋਟੀ ਹੀ ਅਵਸਥਾ ਦੇ ਵਿੱਚ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੂੰ ਵਰ ਦਿੱਤਾ ਸੀ। ਜੇ ਸਮੇਂ ਚੌਂਕੜਾ ਲਗਾ ਕਰਕੇ ਅਡੋਲ ਸਮਾਧੀ ਵਿੱਚ ਲੀਨ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਪਲੰਗ ਤੇ ਬੈਠੇ ਔਰ ਛੋਟੀ ਜੀ ਉਮਰ ਦੇ ਵਿੱਚ ਰਿੜ੍ਹਦੇ ਹੋਏ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆ ਕਰਕੇ ਪਲੰਗੇ ਨੂੰ ਹੱਥ ਪਾ ਕੇ ਬੜੀ ਜ਼ੋਰ ਦੇ ਨਾਲ ਹਿਲਾਇਆ। ਉਸ ਸਮੇਂ ਵਰ ਦਿੱਤੇ ਸੀ ਕਿ ਡਾਢਾ ਵੱਡਾ ਭਾਰੀ ਗੁਰੂ ਹੋਵੇਗਾ ਅਤੇ ਇਹ ਬਚਨ ਕੀਤਾ, ਦੋਹੇ ਤਾ ਬਾਣੀ ਕਾ ਬੋਹੇ ਥਾ। ਭਾਵ ਸਾਗਰ ਵਿੱਚ ਡੁੱਬਦਿਆਂ ਹੋਇਆ ਸੰਸਾਰ ਦੇ ਜੀਵਾਂ ਨੂੰ ਪਾਰ ਕਰਨ ਦੇ ਲਈ ਇਹ ਗੁਰਬਾਣੀ ਦਾ ਜਹਾਜ਼, ਮਹਾਨ ਜਹਾਜ਼ ਰਚਣਗੇ। ਜੋ ਵੀ ਕੋਈ ਭਾਵਨਾ ਪ੍ਰੇਮ ਦੀ ਸਹਿਤ ਇਹ ਗੁਰੂ ਕੀ ਬਾਣੀ ਦੇ ਲੜ ਲੱਗੇਗਾ, ਉਹ ਕਦੇ ਦੁਬਾਰਾ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਜੰਮਣ ਮਰਨ ਰੂਪੀ ਗੋਤੇ ਨਹੀਂ ਖਾਵੇਗਾ। ਅਜਿਹਾ ਵਾਰਿਸ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਇਸ ਮਰਨ ਨੂੰ ਪੂਰੀਆਂ ਕਰਨ ਦੇ ਵਾਸਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਗ੍ਰੰਥ ਦੀ ਸਤਿਗੁਰੂ ਜੀ ਨੇ ਇਕੱਤਰਤਾ ਕੀਤੀ ਹੈ। ਜਿਤਨੀ ਵੀ ਗੁਰੂ ਕੀ ਬਾਣੀ ਸੀ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਵਿਚਾਰ ਕਰਕੇ ਜਿਤਨੇ ਵੀ ਦੂਰ ਦੂਰ ਗੁਰੂ ਨਾਨਕ ਨਾਮ ਲੇਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਰਹਿੰਦੀਆਂ ਸਨ, ਸਭ ਥਾਵਾਂ ਤੇ ਹੁਕਮਨਾਮੇ ਸਾਹਿਬ ਭੇਜ ਦਿੱਤੇ ਕਿ ਜਿਸ ਵੀ ਕਿਸੇ ਸਿੱਖ ਦੇ ਕੋਲ ਗੁਰੂ ਕੀ ਬਾਣੀ ਦਾ ਸ਼ਬਦ ਹੈ ਜਾਂ ਜਿਤਨੀ ਵੀ ਸਤਿਗੁਰਾਂ ਦੀ ਵੱਡੇ ਸਤਿਗੁਰਾਂ ਦੀ ਬਾਣੀ ਹੈ, ਉਹ ਸਾਡੇ ਕੋਲ ਲਿਆ ਕਰਕੇ ਅਰਪਣ ਕਰੇ। ਉਹ ਗੁਰਬਾਣੀ ਦਾ ਉਤਾਰਾ ਕਰਵਾ ਕੇ ਫਿਰ ਉਹਨਾਂ ਦੀ ਇਮਾਨਤ ਉਹਨਾਂ ਨੂੰ ਵਾਪਸ ਦੇ ਦਿੱਤੀ ਜਾਵੇਗੀ। ਦੂਰੋਂ ਦੂਰੋਂ ਸੰਗਤਾਂ ਵੀ ਆਉਣ ਲੱਗ ਪਈਆਂ। ਔਰ ਸਾਧ ਸੰਗਤ, ਇੱਕ ਕਾਰਨ ਹੋਰ ਵੀ ਹੈ, ਕਿਉਂਕਿ ਜਿਤਨੇ ਵੀ ਸੰਸਾਰ ਦੇ ਧਰਮ ਹੈ ਨਾ, ਉਹਨਾਂ ਦਾ ਮੁੱਢ ਹੈ ਉਹਨਾਂ ਦੇ ਗ੍ਰੰਥ ਹੈ। ਸਾਧ ਸੰਗਤ, ਜਿਹੜੇ ਗ੍ਰੰਥ ਹੈ ਨਾ, ਜਿਵੇਂ ਰੁੱਖ ਦੀ ਜੜ ਹੁੰਦੀ ਹੈ ਨਾ, ਜੜ ਤੋਂ ਬਿਨਾਂ ਕੋਈ ਵੀ ਰੁੱਖ ਕਦੇ ਸਾਧ ਸੰਗਤ ਸਲਾਮਤ ਨਹੀਂ ਠਹਿਰ ਸਕਦਾ। ਸੁੱਕ ਜਾਂਦਾ ਹੈ, ਸੜ ਜਾਂਦਾ ਹੈ, ਨਾ ਉਹਦੀ ਛਾਂ ਰਹਿੰਦੀ ਹੈ, ਨਾ ਫੁੱਲ ਤੇ ਨਾ ਫਲ, ਕੁਝ ਵੀ ਉਹਦੇ ਤੋਂ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ ਜਿਹੜਾ ਰੁੱਖ ਸੁੱਕ ਜਾਂਦਾ ਹੈ। ਇਹ ਜਿਤਨੇ ਵੀ ਧਾਰਮਿਕ ਗ੍ਰੰਥ ਹਨ, ਧਰਮ ਰੂਪੀ ਰੁੱਖ ਦੀਆਂ ਜੜ੍ਹਾਂ ਹੋਇਆ ਕਰਦੇ ਹਨ। ਜਿਸ ਧਰਮ ਦੇ ਕੋਲ ਆਪਣਾ ਕੋਈ ਗ੍ਰੰਥ ਨਹੀਂ ਹੁੰਦਾ, ਉਹ ਸਾਧ ਸੰਗਤ ਧਰਮ ਕਦੇ ਜ਼ਿਆਦਾ ਸਮਾਂ ਨਹੀਂ ਸੰਸਾਰ ਦੇ ਵਿੱਚ ਟਿਕਿਆ ਰਹਿ ਸਕਦਾ। ਜਿਹੜਾ ਧਾਰਮਿਕ ਗ੍ਰੰਥ ਹੈ, ਜੋ ਉਹਨਾਂ ਦੇ ਪੈਰੋਕਾਰਾਂ ਨੇ, ਉਹਨਾਂ ਦੇ ਵੱਡਿਆਂ ਵਡੇਰਿਆਂ ਨੇ ਸਿਰ ਦੇਣ ਵਾਸਤੇ ਜਗਤ ਦੇ ਅੰਦਰ ਗ੍ਰੰਥ ਦੀ ਰਚਨਾ ਕੀਤੀ ਹੈ, ਸਾਧ ਸੰਗਤ ਉਹਦੇ ਤੋਂ ਸੇਧ ਲੈ ਕਰਕੇ ਫਿਰ ਪਰਮਾਰਥ ਦੇ ਰਸਤੇ 'ਤੇ ਚੱਲਿਆ ਜਾਂਦਾ ਹੈ। ਉਹ ਫਿਰ ਧਰਮ ਦੇ ਮਾਰਗ ਦੇ, ਧਰਮ ਦੇ ਪਾਂਧੇ ਬਣਿਆ ਜਾਂਦਾ ਹੈ। ਜਿਵੇਂ ਸੰਸਾਰ ਦੇ ਅੰਦਰ 4 ਵੇਦ ਹਨ, ਇਸੇ ਤਰ੍ਹਾਂ 4 ਕਿਤਾਬਾਂ ਹਨ ਇਸਲਾਮ ਦੇ ਵਿੱਚ।
ਈਸਾਈ ਧਰਮ ਦੀ ਕੇਵਲ ਸਾਧ ਸੰਗਤ ਇੱਕ ਗ੍ਰੰਥ ਹੈ ਜਿਹਦਾ ਨਾਮ ਹੈ ਬਾਈਬਲ। ਇਵੇਂ ਵੱਖੋ ਵੱਖਰੇ ਧਰਮਾਂ ਦੇ ਸੰਸਾਰ ਦੇ ਧਾਰਮਿਕ ਗ੍ਰੰਥ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਧਰਮ ਰੂਪੀ ਰੁੱਖ ਨੂੰ ਬਚਾਉਣ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸਾਰੀ ਗੁਰੂ ਕੀ ਬਾਣੀ ਨੂੰ ਇਕੱਤਰ ਕਰਨਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਸਿੱਖਾਂ ਦੇ ਨਾਲ ਵਿਚਾਰ ਕੀਤੀ ਕਿ ਦੂਰ ਦੂਰ ਜਿਤਨੀਆਂ ਵੀ ਸਿੱਖ ਸੰਗਤਾਂ ਹਨ ਸਭਨਾਂ ਦੇ ਵਾਸਤੇ ਹੁਕਮਨਾਮੇ ਸਭ ਭੇਜੇ ਜਾਣ। ਸੰਗਤਾਂ ਇਕੱਤਰ ਹੋਣ ਲੱਗੀਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਜਿਹੜੇ ਵੱਡੇ ਪੁੱਤਰ ਬਾਬਾ ਮੋਹਨ ਜੀ ਸਨ, ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਜਿਹੜੇ ਸਮਾਧੀ ਵਿੱਚ ਲੀਨ ਰਹਿੰਦੇ ਸਨ, ਵੱਡੇ ਸਤਿਗੁਰਾਂ ਦੀ ਜਿਹੜੀ ਗੁਰੂ ਕੀ ਬਾਣੀ ਬਹੁਤਾਤ ਵਿੱਚ ਬਾਬਾ ਮੋਹਨ ਜੀ ਦੇ ਪਾਸ ਸੀ। ਸਿੱਖਾਂ ਦੇ ਨਾਲ ਵਿਚਾਰ ਕੀਤੀ ਕਿ ਸਿੱਖੋ, ਗੁਰਬਾਣੀ ਦਾ ਬਹੁਤ ਵੱਡਾ ਖਜ਼ਾਨਾ ਬਾਬਾ ਮੋਹਨ ਜੀ ਦੇ ਕੋਲ ਹੈ। ਉਹਨਾਂ ਕੋਲੋਂ ਕਿਸ ਢੰਗ ਦੇ ਨਾਲ ਗੁਰਬਾਣੀ ਦਾ ਖਜ਼ਾਨਾ ਲਿਆਇਆ ਜਾਵੇ। ਲਿਆਉਣਾ ਵੀ ਬਹੁਤ ਸਤਿਕਾਰ ਤੇ ਪਿਆਰ ਦੇ ਸਹਿਤ ਹੈ। ਵੱਡੇ ਸਤਿਗੁਰਾਂ ਦੀ ਬਾਣੀ ਗੁਰੂ ਸਰੂਪ ਜਾਣ ਕਰਕੇ ਸਤਿਕਾਰ ਕਰਨਾ ਹੈ। ਸਤ ਸੰਗਤ, ਉਹ ਸਾਮੇ ਮੁਖੀ ਸਿੱਖਾਂ ਦੇ ਵਿੱਚੋਂ ਭਾਈ ਗੁਰਦਾਸ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਹੋਰ ਵੀ ਇਤਿਹਾਸਿਕ ਸਿੱਖ ਸਤਿਗੁਰਾਂ ਦੇ ਪਾਸ ਬੈਠੇ ਨੇ। ਸਭ ਤੋਂ ਪਹਿਲਾਂ ਭਾਈ ਗੁਰਦਾਸ ਸਾਹਿਬ ਜੀ ਨੇ ਬੇਨਤੀ ਕੀਤੀ ਹੈ, ਮਹਾਰਾਜ ਮੇਰੇ ਪ੍ਰਾਹੁਣਚਾਰੀ ਦੇ ਵਿੱਚੋਂ ਹੈ, ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਮੈਂ ਗੁਰਬਾਣੀ ਦੀਆਂ ਪੋਥੀਆਂ ਲੈਣ ਵਾਸਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਵਾਂਗਾ। ਇਹ ਨਹੀਂ ਬੇਨਤੀ ਕੀਤੀ ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਤਾਂ। ਭਾਈ ਗੁਰਦਾਸ ਸਾਹਿਬ ਜੀ ਨੇ ਵਚਨ ਕੀਤਾ, ਮਹਾਰਾਜ ਮੈਂ ਪੋਥੀਆਂ ਸਭ ਲੈਣ ਵਾਸਤੇ ਗੋਇੰਦਵਾਲ ਸਾਹਿਬ ਪਹੁੰਚਾਂਗਾ। ਹਜ਼ੂਰ ਕਹਿੰਦੇ ਠੀਕ ਹੈ, ਤੁਸੀਂ ਲੈ ਆਵੋ। ਜਦੋਂ ਭਾਈ ਗੁਰਦਾਸ ਸਾਹਿਬ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ, ਸਾਧ ਸੰਗਤ ਕਿੰਨਾ ਸਮਾਂ ਬਾਬਾ ਮੋਹਨ ਜੀ ਨੂੰ ਆਵਾਜ਼ਾਂ ਮਾਰਦੇ ਰਹੇ। ਉਹਨਾਂ ਨੇ ਪੋਥੀਆਂ ਸਾਹਿਬ ਦਾ ਕੀ ਦੇਣੀਆਂ ਸੀ, ਆਵਾਜ਼ ਵੀ ਨਹੀਂ ਦੇਣਾ ਕੀਤੀ। ਬਾਰ-ਬਾਰ ਆਵਾਜ਼ਾਂ ਮਾਰ ਕਰਕੇ ਥੱਕ ਹਾਰ ਕਰਕੇ ਆਖਰਕਾਰ ਉੱਥੇ ਹੀ ਬੈਠ ਗਏ। ਕਿੰਨਾ ਸਮਾਂ ਫੇਰ ਆਵਾਜ਼ਾਂ ਮਾਰਦੇ ਰਹੇ ਤੇ ਇੰਨੇ ਸਮੇਂ ਨੂੰ ਬਾਬਾ ਮੋਹਨ ਜੀ ਦੇ ਛੋਟੇ ਭਰਾ ਬਾਬਾ ਮੋਹਰੀ ਜੀ ਉਹ ਆ ਕੇ ਕਹਿਣ ਲੱਗੇ ਕਿ ਭਾਈ ਸਾਹਿਬ ਜੀ, ਇਹਨਾਂ ਨੇ ਇਹ ਸਦਾ ਹੀ ਅਲਮਸਤ ਐਸੇ ਸੁਭਾਅ ਦੇ ਵਿੱਚ ਰਹਿਣ ਵਾਲੇ ਹਨ। ਐਵੇਂ ਕਿੰਨਾ ਸਮਾਂ ਤੁਸੀਂ ਇੱਥੇ ਬੈਠ ਕਰਕੇ ਆਪਣਾ ਅਜ਼ਾਈ ਗੁਜ਼ਾਰੀ ਜਾ ਰਹੇ ਹੋ। ਨਾ ਆਵਾਜ਼ਾਂ ਮਾਰੋ, ਸਮਾਧੀ ਵਿੱਚ ਲੀਨ ਰਹਿੰਦੇ ਹਨ। ਜੇ ਕਿਤੇ ਇਹਨਾਂ ਦੀ ਸਮਾਧੀ ਅਚਨਚੇਤ ਖੇਦ ਪੁੱਜ ਜਾਵੇ, ਖੁੱਲ੍ਹ ਜਾਣਾ ਕਰੇ, ਫਿਰ ਕਿਸੇ ਨੂੰ ਸ਼ਰਾਪ ਦੇਣ ਲੱਗੇ ਹਮ ਕਦੇ ਜ਼ਿਆਦਾ ਸਮਾਂ ਨਹੀਂ ਲਾਉਂਦੇ। ਉੱਥੋਂ ਹੀ ਨਮਸਕਾਰ ਕਰਕੇ ਭਾਈ ਗੁਰਦਾਸ ਸਾਹਿਬ ਜੀ ਵਾਪਸ ਆ ਕੇ ਸਤਿਗੁਰੂ ਜੀ ਨੂੰ ਸਾਰੀ ਵਿਥਿਆ ਸੁਣਾਈ। ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਮੈਂ ਪੋਥੀਆਂ ਸਭ ਲੈ ਕਰਕੇ ਆਉਂਦਾ। ਸਾਧ ਸੰਗਤ, ਜਦੋਂ ਬਾਬਾ ਬੁੱਢਾ ਸਾਹਿਬ ਜੀ ਵੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੇ, ਇੱਥੇ ਆ ਕਰਕੇ ਜੋ 84 ਪੌੜੀਆਂ ਵਾਲੀ ਬੌੜੀ ਸਾਹਿਬ ਸਤਿਗੁਰੂ ਜੀ ਨੇ ਬਣਵਾਈ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਸ਼ਨਾਨ ਪਾਨ ਕੀਤਾ। ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰਕੇ ਫਿਰ ਜਦੋਂ ਉੱਪਰ ਚੁਬਾਰੇ ਦੇ ਵਿੱਚ ਪਹੁੰਚੇ ਨੇ, ਪਹਿਲਾਂ ਬਹੁਤ ਆਵਾਜ਼ਾਂ ਦਿੱਤੀਆਂ ਪਰ ਫਿਰ ਵੀ ਕੋਈ ਅੰਦਰੋਂ ਜਵਾਬ ਨਹੀਂ ਮਿਲਿਆ। ਦਰਵਾਜ਼ਾ ਵੀ ਬਾਰ-ਬਾਰ ਖਟਖਟਾਇਆ, ਬਾਰ-ਬਾਰ ਖੜਕਾਉਣ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਮਿਲਿਆ। ਫਿਰ ਵਿਚਾਰ ਕੀਤੀ ਕਿ ਦਰਵਾਜ਼ੇ ਦੀਆਂ ਚੂੜਾਂ ਪਟ ਕਰਕੇ ਅੰਦਰ ਪ੍ਰਵੇਸ਼ ਹੋ ਕਰਕੇ ਬਾਬਾ ਮੋਹਨ ਜੀ ਨੂੰ ਬੇਨਤੀ ਕਰਕੇ ਪੋਥੀਆਂ ਸਭ ਲੈ ਕੇ ਵਾਪਸ ਜਾਵਾਂਗਾ। ਸਾਧ ਸੰਗਤ ਦਰਵਾਜ਼ੇ ਦੀਆਂ ਚੂੜਾਂ ਪੁੱਟ ਕਰਕੇ ਅੰਦਰ ਪ੍ਰਵੇਸ਼ ਹੋਏ। ਜਾ ਕੇ ਮੋਢਿਆਂ ਤੋਂ ਫੜ ਕਰਕੇ ਬਹੁਤ ਹਿਲਾਇਆ ਕਿ ਮੈਂ ਉਠਾ ਕਰਕੇ ਇਹਨਾਂ ਤੋਂ ਪੋਥੀਆਂ ਸਾਹਿਬ ਦੀ ਪ੍ਰਾਪਤੀ ਕਰ ਲਵਾਂ। ਬਾਰ-ਬਾਰ ਹਿਲਾਉਣ ਦੇ ਬਾਵਜੂਦ ਫਿਰ ਵੀ ਸਾਧ ਸੰਗਤ ਬਾਬਾ ਮੋਹਨ ਜੀ ਨੇ ਨਹੀਂ ਉੱਠਣਾ ਕੀਤਾ। ਨਿਰਵਿਕਲਪ ਸਮਾਧੀ ਦੇ ਵਿੱਚ ਲੀਨ ਨੇ। ਇੰਨੇ ਸਮੇਂ ਨੂੰ ਆਵਾਜ਼ ਸੁਣ ਕਰਕੇ ਬਾਬਾ ਮੋਹਰੀ ਜੀ ਭੱਜ ਕਰਕੇ ਆਏ। ਕਹਿਣ ਲੱਗੇ, ਹੈ ਬਾਬਾ ਜੀ ਤੁਸੀਂ ਕੀ ਕਰਦੇ ਪਏ ਹੋ? ਇਹ ਤਾਂ ਐਸੀ ਅਲਮਸਤ ਸੁਭਾਅ ਦੇ ਵਿੱਚ ਰਹਿਣ ਵਾਲੇ ਹਨ। ਆਪਣੀ ਮਸਤੀ ਦੇ ਵਿੱਚ ਤੁਸੀਂ ਐਵੇਂ ਆਪਣਾ ਸਮਾਂ ਨਾ ਬਰਬਾਦ ਕਰੋ। ਇਹਨਾਂ ਨੇ ਆਪਣੀ ਮਸਤੀ ਦੇ ਵਿੱਚ ਹੀ ਰਹਿਣਾ ਹੈ, ਇਸ ਲਈ ਬਾਰ-ਬਾਰ ਤੁਸੀਂ ਆਪਣਾ ਸਮਾਂ ਨਾ ਅਜਾਈ ਗੁਜ਼ਾਰਨਾ ਕਰੋ, ਕਿਉਂਕਿ ਇਹਨਾਂ ਦਾ ਸੁਭਾਅ ਇਹੋ ਜਿਹਾ ਹੈ, ਖੁਸ਼ ਹੋਣ ਦਾ ਵਰ ਦਿੰਦੇ ਹੈ। ਜੇ ਗੁੱਸੇ ਵਿੱਚ ਆ ਜਾਣ
ਤੇ ਕਿਸੇ ਨੂੰ ਸਰਾਪ ਦੇਣ ਲੱਗੇ ਕਿਤੇ ਸਮਾਂ ਨਹੀਂ ਜ਼ਿਆਦਾ ਲਗਾਉਂਦੇ। ਸਾਧ ਸੰਗਤ ਚਰਨਾਂ ਤੇ ਨਮਸਕਾਰ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ। ਫਿਰ ਉਸੇ ਤਰ੍ਹਾਂ ਹੀ ਦਰਵਾਜ਼ਾ ਬੰਦ ਕਰਕੇ ਤੇ ਵਾਪਸ ਆ ਗਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਬਾਬਾ ਮੋਹਨ ਜੀ ਨੇ ਤਾਂ ਪੋਥੀਆਂ ਸਭ ਕੇ ਦੇਣੀਆਂ ਸੀ, ਸਾਨੂੰ ਆਵਾਜ਼ ਵੀ ਕੋਈ ਨਹੀਂ ਅੱਗੋਂ ਦੇਣਾ ਕੀਤੀ, ਨਾ ਕੋਈ ਸਾਡੇ ਨਾਲ ਵਚਨ ਵਿਲਾਸ ਕੀਤਾ, ਬਹੁਤ ਯਤਨ ਕੀਤਾ ਸੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਣ ਕਰਕੇ ਵਚਨ ਕੀਤਾ ਕਿ ਹੋਰ ਵੀ ਕਿਸੇ ਦੀ ਸਿੱਖ ਦੀ ਇੱਛਾ ਹੈ ਮਨ ਵਿੱਚ ਪੋਥੀਆਂ ਸਭ ਲੈਣ ਜਾਣ ਵਾਸਤੇ, ਤੇ ਸਾਰੀ ਸੰਗਤ ਨੇ ਦੋਨੋਂ ਹੱਥ ਜੋੜ ਕਰਕੇ ਬੇਨਤੀ ਕੀਤੀ, ਹੈ ਸਤਿਗੁਰੂ ਜੀ ਇਹ ਆਪ ਜੀ ਦਾ ਕਾਰਜ ਹੈ, ਤੁਹਾਡੇ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਵੱਡਾ ਕਾਰਜ ਕੌਣ ਕਰ ਸਕਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਬੜੀ ਨਿਮਰਤਾ ਵਿੱਚ ਆ ਕੇ ਬਚਨ ਕੀਤਾ, ਹੈ ਸੰਗਤ ਜੀ ਜੇ ਤੁਸੀਂ ਸਾਨੂੰ ਹੁਕਮ ਕਰਦੇ ਹੋ ਤੇ ਤੁਹਾਡੀ ਸਾਰੀ ਸੰਗਤ ਦੇ ਨਾਲ ਮਿਲ ਕਰਕੇ ਅਸੀਂ ਭਾਵਨਾ ਤੇ ਪ੍ਰੇਮ ਦੇ ਸਹਿਤ ਜਾ ਕੇ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਲੈ ਕੇ ਆਵਾਂਗੇ। ਸਾਰੀ ਤਿਆਰੀ ਕੀਤੀ ਗਈ। ਮਹਾਰਾਜ ਸੱਚੇ ਪਾਤਸ਼ਾਹ ਜੀ ਪਾਲਕੀ ਵਿੱਚ ਅਸਵਾਰ ਹੋਏ, ਸੰਗਤਾਂ ਵੀ ਨਾਲ ਗਰੀਬ ਨਵਾਜ ਸਤਿਗੁਰੂ ਜੀ ਦੇ ਚੱਲਦੀਆਂ ਹੋਈਆਂ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਾ ਕਰਕੇ ਸਥਾਨ ਦੇ ਦੀਦਾਰ ਕੀਤੇ। ਫਿਰ ਸਾਧ ਸੰਗਤ ਬੌਲੀ ਸਾਹਿਬ ਵਿੱਚ ਇਸ਼ਨਾਨ ਕੀਤਾ, ਜਪਜੀ ਸਾਹਿਬ ਗੁਰਬਾਣੀ ਦਾ ਪਾਠ ਸਾਰੀ ਸੰਗਤ ਨੇ ਮਿਲ ਕਰਕੇ ਕੀਤਾ। ਤੇ ਜਿਸ ਚੁਬਾਰੇ ਦੇ ਵਿੱਚ ਬਾਬਾ ਮੋਹਨ ਦੀ ਸਮਾਧੀ ਵਿੱਚ ਲੀਨ ਸਨ, ਉੱਥੇ ਹੇਠਾਂ ਐਨ ਗਲੀ ਦੇ ਵਿੱਚ ਜਾ ਕੇ ਬੈਠ ਗਏ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਸ ਸਮੇਂ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਬੌਲੀ ਸਾਹਿਬ ਤੋਂ ਇਸ਼ਨਾਨ ਕਰਕੇ ਬਾਹਰ ਜਪਜੀ ਸਾਹਿਬ ਦਾ ਗੁਰਬਾਣੀ ਦਾ ਪਾਠ ਕਰ ਰਹੇ ਸੀ, ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੈ ਉਸ ਸਮੇਂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਤੱਖ ਦੀਦਾਰ ਬਖਸ਼ੇ ਨੇ। ਗਰੀਬ ਨਵਾਜ ਸਤਿਗੁਰੂ ਜੀ ਦੇ ਦੀਦਾਰ ਕੀਤੇ, ਨਮਸਕਾਰ ਕੀਤੀ ਬੜੇ ਪ੍ਰੇਮ ਦੇ ਨਾਲ। ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਕਿ ਇਹ ਬੜੇ ਗੁੱਸੇ ਸੁਭਾਅ ਦਾ ਹੈ, ਬੜੇ ਗੁੱਸੇ ਵਾਲਾ ਸੁਭਾਅ ਦਾ ਹੈ ਸਾਡਾ ਪੁੱਤਰ ਮੋਹਰ। ਜੇ ਕੁਝ ਵੀ ਆਪਣੀ ਰਸਨਾ ਤੋਂ ਬੋਲ ਬੋਲੇ ਉਹਨਾਂ ਨੂੰ ਸਹਾਰ ਕਰਕੇ ਨਿਮਰਤਾਵਾਨ ਹੋ ਕਰਕੇ ਗੁਰਬਾਣੀ ਦੇ ਖਜ਼ਾਨੇ ਨੂੰ ਲੈ ਕਰਕੇ ਤੁਸਾਂ ਨੇ ਵਾਪਸ ਜਾਣਾ ਹੈ। ਇਹ ਵਚਨ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤਰ ਧਿਆਨ ਹੋ ਗਏ ਤੇ ਸਾਧ ਸੰਗਤ ਹੇਠਾਂ ਚੁਰਬਾਰੇ ਦੇ ਹੇਠਾਂ ਗਲੀ ਵਿੱਚ ਆ ਕੇ ਸਾਰੀ ਸੰਗਤ ਦੇ ਸਮੇਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਕਰਕੇ ਪ੍ਰਤੱਖ ਜਿਹੜਾ ਅਰਥ ਹੈ ਨਾ ਉਹ ਬਾਬਾ ਮੋਹਨ ਜੀ ਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ ਹੋਇਆ ਮਿਲਦਾ ਹੈ, ਪਰ ਅੰਤਰੀ ਭਾਵ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਹੋ ਕਰਕੇ ਉਚਾਰਨ ਕੀਤਾ ਹੈ, ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜੋ ਆਪਣੇ ਪਿਆਰ ਭਰੇ ਗੁਰਸਿੱਖਾਂ ਦੇ ਮਨ ਨੂੰ ਮੋਹ ਲੈਣ ਵਾਲਾ ਪਰਮ ਪਿਤਾ ਪਰਮਾਤਮਾ। ਆਸਾ ਰਾਗ ਦੇ ਅੰਦਰ ਸਤਿਗੁਰੂ ਜੀ ਨੇ ਉਚਾਰਨ ਕੀਤਾ, ਮੇਰੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸਵਾਨ ਦਰਬਾਰ ਜਿਉ ਧਰਮਸ਼ਾਲਾ, ਧਰਮਸਾਲ ਅਪਾਰ ਦਇਆਰ ਠਾਕੁਰ ਸਦਾ ਕੀਰਤਨ ਗਾਵਹਿ, ਜੈ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਝੇ ਧਿਆਵਹਿ, ਕਰ ਦਇਆ ਮਾਇਆ ਦਇਆਲ ਸੁਆਮੀ ਹੋਹੁ ਦੀਨ ਕਿਰਪਾਰਾ, ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਸਾ ਰਾਗ ਦੇ ਵੀ ਸ਼ਬਦ ਉਚਾਰਨ ਕੀਤਾ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਹੋ ਕਰਕੇ ਸਾਧ ਸੰਗਤ ਬਾਬਾ ਮੋਹਨ ਜੀ ਦੇ ਪ੍ਰਥਾਏ ਪ੍ਰਤੱਖ ਉਚਾਰਨ ਕੀਤਾ। ਨਿਰਵਿਕਲਪ ਸਮਾਧੀ ਦੇ ਵਿੱਚ ਅੱਜ ਪਹਿਲੇ ਦਿਨ ਐਸਾ ਹੋਇਆ ਕਿ ਸਾਧ ਸੰਗਤ ਐਸੀ ਸ਼ਬਦ ਦੀ ਧੁਨੀ ਦੀ ਆਵਾਜ਼ ਆਉਂਦੀ ਪਈ ਹੈ, ਕਿਉਂਕਿ ਨਾਲ ਤਾਨਪੁਰਾ ਲੈ ਕਰਕੇ ਬੜੇ ਪਿਆਰ ਦੇ ਵਿੱਚ ਭੇਜ ਕਰਕੇ ਐਸਾ ਵਿਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ। ਜਿੰਨੀਆਂ ਵੀ ਸੰਗਤਾਂ ਸਨ ਉਹਨਾਂ ਦੇ ਅੱਖਾਂ ਦੇ ਵਿੱਚੋਂ ਵੀ ਸਾਧ ਸੰਗਤ ਵਿਰਾਗ ਦੇ ਨਾਲ ਜਲ ਭਰ ਆਉਣਾ ਕੀਤਾ। ਫਿਰ ਜਿਸ ਸਮੇਂ ਬਾਬਾ ਮੋਹਨ ਜੀ ਨੇ ਸਾਧ ਸੰਗਤ ਸਮਾਧੀ ਤੋਂ ਉੱਠ ਕਰਕੇ ਦੇਖਿਆ ਕਿ ਅੱਜ ਆਵਾਜ਼ ਕਿੱਥੋਂ ਆ ਰਹੀ ਹੈ, ਜਦੋਂ ਉੱਠੇ ਜਿਸ ਸਮੇਂ ਤਾਕੀ ਖੋਲ ਕਰਕੇ ਦੇਖਿਆ ਤੇ ਹੇਠਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਦੇ ਸਮੇਤ ਗਲੀ ਵਿੱਚ ਬੈਠ ਕਰਕੇ ਜਸ ਗਾਉਂਦੇ ਪਏ ਹਨ। ਕਹਿੰਦੇ ਕਿ ਸਾਡਾ ਨਾਮ ਲੈ ਕਰਕੇ ਉਚਾਰਨ ਪਏ ਕਰਦੇ ਹੈ। ਕਾਲੀ ਦੇ ਨਾਲ ਹੇਠਾਂ ਆਏ,
ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਆਖ ਕਰਕੇ ਨਮਸਕਾਰ ਕੀਤੀ। ਇੰਨੇ ਸਮੇਂ ਨੂੰ ਬਾਬਾ ਮੋਹਰੀ ਜੀ ਵੀ ਆਖ ਕਰਕੇ ਦੇਖ ਰਹੇ ਨੇ ਕਿ ਜਿਸ ਮੇਰੇ ਵੱਡੇ ਭਰਾਤਾ ਬਾਬਾ ਮੋਹਣ ਨੇ ਵੱਡੇ ਸਤਿਗੁਰੂ ਜੀ ਦਾ ਪਿਤਾ ਸਤਿਗੁਰਾਂ ਦਾ ਹੁਕਮ ਨਹੀਂ ਸੀ ਮੰਨਿਆ ਔਰ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹੀ ਦੇ ਚਰਨਾਂ ਤੇ ਨਮਸਕਾਰ ਨਹੀਂ ਸੀ ਕੀਤੀ, ਉਸ ਸਮੇਂ ਇਹਨਾਂ ਨੇ ਸ਼ਰਾਪ ਪ੍ਰਾਪਤ ਕਰ ਲਿਆ ਸੀ। ਸ਼ਰਾਪ ਭਾਵੇਂ ਲੈ ਲਿਆ ਪਰ ਸਤਿਗੁਰੂ ਜੀ ਦਾ ਵਚਨ ਨਹੀਂ ਸੀ ਮੰਨਿਆ। ਅੱਜ ਉਹ ਮੇਰੇ ਵੱਡੇ ਭਰਾਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਪਏ ਕਰ ਰਹੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੋਕਿਆ ਕਿ ਨਹੀਂ, ਤੁਸੀਂ ਵੱਡੇ ਸਤਿਗੁਰਾਂ ਦੇ ਤੁਸੀਂ ਪੁੱਤਰ ਹੋ, ਇਸ ਲਈ ਸਾਡੇ ਸਤਿਕਾਰਯੋਗ ਹੋ, ਤੁਸੀਂ ਨਮਸਕਾਰ ਨਾ ਕਰੋ, ਨਮਸਕਾਰ ਸਾਡੀ ਕਰਨੀ ਬਣਦੀ ਹੈ। ਤੁਹਾਡੇ ਕੋਲ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਦਾ ਖਜ਼ਾਨਾ ਲੈਣ ਵਾਸਤੇ ਅਸੀਂ ਸਾਰੀ ਸੰਗਤ ਰੂਪ ਵਿੱਚ ਚੱਲ ਕਰਕੇ ਤੁਹਾਡੇ ਕੋਲ ਆਏ ਹਾਂ। ਤੇ ਬਾਬਾ ਮੋਹਨ ਜੀ ਨੇ ਵਚਨ ਕੀਤਾ, ਕਹਿਣ ਲੱਗੇ, ਹੈ ਸਤਿਗੁਰੂ ਜੀ, ਜਿੰਨੀ ਦੇਰ ਤੱਕ ਮੇਰੀ ਭੁੱਲ ਨਹੀਂ ਬਖਸ਼ੋਗੇ, ਆਪ ਜੀ ਦੇ ਚਰਨਾਂ ਤੇ ਮੈਨੂੰ ਨਮਸਕਾਰ ਨਹੀਂ ਕਰਨ ਦੇਵੋਗੇ, ਉਨੀ ਦੇਰ ਤੱਕ ਗੁਰਬਾਣੀ ਸਾਹਿਬ ਪੋਥੀਆਂ ਸਾਹਿਬ ਤੁਹਾਨੂੰ ਮੈਂ ਨਹੀਂ ਦੇ ਸਕਾਂਗਾ। ਹਜ਼ੂਰ ਨੇ ਬੇਨਤੀ ਸੁਣ ਕਰਕੇ ਨਮਸਕਾਰ ਕਰਨ ਦਿੱਤੀ। ਜੇ ਪਿਛਲੀ ਭੁੱਲ ਸੀ ਨਾ, ਉਹ ਸਤਿਗੁਰੂ ਜੀ ਦੇ ਚਰਨਾਂ ਤੇ ਨਤਮਸਤਕ ਹੋ ਕਰਕੇ ਸਾਧ ਸੰਗਤ ਇਹਨਾਂ ਨੇ ਮੁਆਫ ਕਰਾਉਣਾ ਕੀਤੀ। ਫਿਰ ਜਿਤਨੀਆਂ ਵੀ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਸਨ, ਸਾਰੀਆਂ ਹੀ ਬੜੇ ਪਿਆਰ ਤੇ ਅਦਬ ਦੇ ਨਾਲ ਪ੍ਰਾਪਤ ਕੀਤੀਆਂ। ਤੇ ਬਾਬਾ ਮੋਹਰੀ ਜੀ ਨੂੰ ਵਚਨ ਕੀਤਾ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਪਾਲਕੀ ਸਾਹਿਬ ਸੁੰਦਰਮ ਗਵਾ ਕਰਕੇ ਉਹਦੇ ਵਿੱਚ ਸਾਰੀਆਂ ਗੁਰਬਾਣੀ ਦੀਆਂ ਪੋਥੀਆਂ ਨੂੰ ਬੜੇ ਅਦਬ ਦੇ ਸਤਿਕਾਰ ਦੇ ਸਹਿਤ ਸਾਧ ਸੰਗਤ ਬਿਰਾਜਮਾਨ ਕੀਤਾ। ਬਾਬਾ ਮੋਹਰੀ ਜੀ ਨੇ ਬੇਨਤੀ ਕੀਤੀ, ਹੈ ਸਤਿਗੁਰੂ ਜੀ, ਆਪ ਜੀ ਸੁਭਾਵਿਕ ਹੀ ਇੱਥੇ ਚੱਲ ਕਰਕੇ ਆਏ ਹੋ, ਇਸ ਲਈ ਮਹਾਰਾਜ ਆਪ ਦੀ ਕਿਰਪਾ ਕਰੋ। ਮਹਾਰਾਜ ਘਰ ਦੇ ਵਿੱਚ ਮੁਬਾਰਕ ਕਰਨ ਪਾ ਦੇ। ਸਾਰੇ ਪਰਿਵਾਰ ਵਾਲੇ ਵੀ ਆਪ ਜੀ ਨੂੰ ਮਿਲਣਾ ਚਾਹੁੰਦੇ ਹਨ। ਘਰ ਦੇ ਵਿੱਚ ਗਏ ਔਰ ਸਾਰੇ ਪਰਿਵਾਰ ਵਾਲੇ ਬੜੇ ਪਿਆਰ ਤੇ ਸਤਿਕਾਰ ਚਾਵਾਂ ਦੇ ਨਾਲ ਸਤਿਗੁਰੂ ਜੀ ਨੂੰ ਮਿਲੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਤੋਂ ਪੋਥੀਆਂ ਸਾਹਿਬ ਲੈ ਕਰਕੇ ਸਾਰੀ ਸੰਗਤ ਨੂੰ ਨਾਲ ਲੈ ਕੇ ਸਿੱਖ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਚਾਲੇ ਪਾਉਣ ਲੱਗੇ, ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਾਲਕੀ ਸਾਹਿਬ ਜੀ ਨਾਲ ਤੁਸੀਂ ਵੀ ਅਸਵਾਰ ਹੋ ਜਾਓ। ਹਜ਼ੂਰ ਕਹਿੰਦੇ, ਨਹੀਂ ਸਿੱਖੋ, ਇਹ ਵੱਡੇ ਸਤਿਗੁਰਾਂ ਦੀ ਬਾਣੀ ਹੈ, ਇਹ ਨਿਰੰਕਾਰ ਦਾ ਸਰੂਪ ਰੱਬੀ ਬਾਣੀ ਹੈ, ਇਸ ਲਈ ਅਸੀਂ ਇਹਦੇ ਸਮਾਨ ਨਹੀਂ ਬੈਠ ਸਕਦੇ। ਮਹਾਰਾਜ ਦੂਸਰੀ ਪਾਲਕੀ ਸਾਹਿਬ ਵਿੱਚ ਬੈਠ ਜਾਵੋ। ਹਜ਼ੂਰ ਨੇ ਫੇਰ ਵੀ ਨਾ ਕਰ ਦਿੱਤੀ, ਕਹਿੰਦੇ ਮਹਾਰਾਜ ਵੱਖਰੇ ਘੋੜੇ ਤੇ ਅਸਵਾਰ ਹੋ ਜਾਵੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਿੱਖੋ ਨਹੀਂ, ਗੁਰਬਾਣੀ ਦੇ ਸਤਿਕਾਰ ਵਜੋਂ ਅਸੀਂ ਆਪਣੇ ਹੱਥ ਨੰਗੇ ਚਰਨੀ ਚੌਰ ਸਾਹਿਬ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਾਂਗੇ। ਸਿੱਖ ਸੁਣ ਕਰਕੇ ਬੜੇ ਹੈਰਾਨ ਹੋਏ ਕਿ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਗੁਰੂ ਕੀ ਬਾਣੀ ਦਾ ਸਤਿਕਾਰ ਵੀ ਕਰ ਰਹੇ ਹਨ। ਇਵੇਂ ਹੀ ਹੋਇਆ, ਆਪਣੇ ਹੱਥਾਂ ਵਿੱਚ ਚੌਰ ਲੈ ਕਰਕੇ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਤੇ ਚੌਰ ਸਾਹਿਬ ਕਰਦੇ ਹੋਏ ਰਸਤੇ ਵਿੱਚ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ। ਇੱਥੇ ਬਾਬਾ ਦਾਤੂ ਜੀ ਸਤਿਗੁਰੂ ਜੀ ਨੂੰ ਆ ਕਰਕੇ ਮਿਲੇ ਨੇ। ਬੇਨਤੀ ਕੀਤੀ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ, ਹੀ ਮਹਾਰਾਜ ਮੇਰੀ ਭੁੱਲ ਨੂੰ ਬਖਸ਼ੋ, ਕਿਉਂਕਿ ਵੱਡੇ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਿੰਘਾਸਨ ਤੇ ਬੈਠਿਆਂ ਹੋਇਆਂ ਬਾਬਾ ਦਾਤੂ ਜੀ ਨੇ ਲੱਤ ਮਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹੀ ਦੇ ਸਾਹਿਬਜ਼ਾਦਾ ਜੀ ਨੇ ਕਿ ਤੁਸੀਂ ਗੁਰਤਾ ਗੱਦੀ ਦੇ ਮਾਲਕ ਬਣ ਕਰਕੇ ਇੱਥੇ ਬੈਠੇ ਹੋ। ਭਾਵੇਂ ਸਤਿਗੁਰੂ ਜੀ ਨੇ ਆਪ ਹੀ ਮਹਾਰਾਜ ਸੱਚੇ ਪਾਤਸ਼ਾਹੀ ਨੇ ਤਰੁੱਟ ਕਰਕੇ ਗੁਰਤਾ ਗੱਦੀ ਦੀ ਦਾਤ ਬਖਸ਼ੀ ਸੀ, ਪਰ ਈਰਖਾ ਵਸ ਹੋ ਕਰਕੇ ਆਪਣੇ ਨਾਲ 4 ਕੁ ਚੇਲਿਆਂ ਨੂੰ ਲੈ ਕਰਕੇ ਹੰਕਾਰ ਦੇ ਸਹਿਤ ਸਤਿਗੁਰਾਂ ਤੇ ਲੱਤ ਮਾਰੀ ਸੀ। ਉਸ ਸਮੇਂ ਤੋਂ ਅੱਜ ਤੱਕ ਵੀ ਸਾਧ ਸੰਗਤ ਤੋਂ ਲੱਤ ਦਰਦ ਨਹੀਂ ਸੀ ਕਰਨੋਂ ਹਟੀ, ਪਰ ਜੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦੇ ਚਰਨਾਂ ਤੇ ਬੇਨਤੀ ਕੀਤੀ, ਆਪਣੀ ਭੁੱਲ ਬਖਸ਼ਾਈ, ਫਿਰ ਉਹ ਦਰਦ ਹਟਣਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹੀ ਨੇ ਬੇਨਤੀ ਕੀਤੀ, ਮਹਾਰਾਜ ਇੱਥੇ ਹੀ ਕਿਰਪਾ ਕਰਕੇ ਆਸਣ ਕਰੋ। ਹਜ਼ੂਰ ਨੇ ਵਚਨ ਕੀਤਾ, ਨਹੀਂ, ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਤੋਂ ਚੱਲ ਕਰਕੇ ਅੰਮ੍ਰਿਤਸਰ ਸਾਹਿਬ ਪਹੁੰਚੇ, ਜਿੱਥੇ ਸਾਧ ਸੰਗਤ ਅਠਾਠ ਘਾਟ ਸਾਹਿਬ ਵਾਲਾ ਪਾਵਨ ਅਸਥਾਨ ਹੈ। ਉੱਥੇ ਸਭ ਤੋਂ ਪਹਿਲਾਂ ਲਿਆ ਕਰਕੇ ਗੁਰਬਾਣੀ ਦੀਆਂ ਪੋਥੀਆਂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਪਿਆਰ ਤੇ ਸਤਿਕਾਰ ਦੇ ਸਹਿਤ ਸਾਧ ਸੰਗਤ ਸਾਰੀਆਂ ਬਿਰਾਜਮਾਨ ਕੀਤੀਆਂ। ਸ਼ਾਮ ਦਾ ਸਮਾਂ ਹੋਇਆ,
ਜਿੰਨੇ ਵੀ ਸੰਗਤ ਸੀ ਬਾਬਾ ਬੁੱਢਾ ਸਾਹਿਬ ਜੀ ਦੀ ਸਾਰੀ ਸੰਗਤ ਦੇ ਸਹਿਤ ਹੁਕਮ ਕੀਤਾ ਕਿ ਬਾਬਾ ਜੀ ਤੁਸੀਂ ਗੁਰਬਾਣੀ ਦੇ ਸਤਿਕਾਰ ਦੇ ਵਜੋਂ ਪੋਥੀਆਂ ਸਾਹਿਬ ਤੇ ਚੌਰ ਸਾਹਿਬ ਕਰਨ ਦੀ ਸੇਵਾ ਕਰਨੀ ਹੈ। ਸਾਰੀ ਰਾਤ ਉੱਥੇ ਬੈਠ ਕਰਕੇ ਸਾਰੀ ਸੰਗਤ ਮਿਲ ਕਰਕੇ ਹਰਿ ਜਸ ਕੀਰਤਨ ਕਰਦੇ ਰਹੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਵਿਚਾਰ ਕੀਤੀ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਕਿ ਸਾਰੀ ਗੁਰਬਾਣੀ ਦੀ ਜਿਹੜੀ ਇਕੱਤਰਤਾ ਕਰਨੀ ਹੈ ਉਹ ਕਿਸ ਅਸਥਾਨ ਤੇ ਕੀਤੀ ਜਾਵੇ। ਜੋ ਗ੍ਰੰਥ ਸਾਰਾ ਤਿਆਰ ਕਰਨਾ ਹੈ ਕਿਹਨਾਂ ਨੂੰ ਲਿਖਾਰੀ ਲਗਾ ਕਰਕੇ ਕਿਸ ਢੰਗ ਦੇ ਨਾਲ ਅਤੇ ਕਿਸ ਅਸਥਾਨ ਤੇ ਇਹ ਸਾਰੀ ਸਾਧ ਸੰਗਤ ਤਿਆਰੀ ਕਰਵਾਈ ਜਾਵੇ। ਸਿੱਖਾਂ ਦੇ ਵਿੱਚ ਮਿਲ ਕਰਕੇ ਵਿਚਾਰ ਕੀਤੀ ਤੇ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਹਨ ਭਾਈ ਗੁਰਦਾਸ ਸਾਹਿਬ ਜੀ ਆਦਿਕ ਸਿੱਖ ਨੇ ਵਿਚਾਰ ਕਰਕੇ ਕਿ ਪਹਿਲਾਂ ਵੀ ਪਾਏ ਹੋਏ ਪਰਚੇ ਵਿੱਚੋਂ ਅਸੀਂ ਫੇਲ ਹੋ ਗਏ ਸਾਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ ਹੈ ਸਤਿਗੁਰੂ ਜੀ ਜਿਸ ਵੀ ਅਸਥਾਨ ਤੇ ਆਪ ਜੀ ਨੂੰ ਪਾਉਂਦਾ ਹੈ ਉੱਥੇ ਹੀ ਆਪ ਜੀ ਹੁਕਮ ਕਰ ਦੇਵੋ ਅਸੀਂ ਤਿਆਰ ਕਰ ਦੇਵਾਂਗੇ। ਮਹਾਰਾਜ ਜਿੱਥੇ ਆਪ ਜੀ ਨੂੰ ਪਾਉਂਦਾ ਹੈ हे ਸਤਿਗੁਰੂ ਜੀ ਜਿਸ ਥਾਂ ਤੇ ਵੀ ਆਪ ਜੀ ਮੁਬਾਰਕ ਚਰਨ ਪਾ ਦੇਵੇਗੇ ਉਹ ਪਵਿੱਤਰ ਥਾਂ ਉਹ ਸ਼ੋਭਾ ਵਾਲੀ ਪੂਜਣ ਯੋਗ ਹੋ ਜਾਵੇਗੀ। ਇਸ ਲਈ ਜਿਵੇਂ ਆਪ ਜੀ ਨੂੰ ਪਾਉਂਦਾ ਹੈ ਸਾਨੂੰ ਅਸਥਾਨ ਦੱਸ ਦੇਵੋ। ਮਹਾਰਾਜ ਉੱਥੇ ਅਸੀਂ ਸਾਰੀ ਤਿਆਰੀ ਕਰ ਦੇਵਾਂਗੇ। ਹਜੂਰ ਨੇ ਸ੍ਰੀ ਰਾਮਸਰ ਸਾਹਿਬ ਵਾਲਾ ਜੋ ਪਾਵਨ ਸਥਾਨ ਹੈ ਇੱਥੇ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਬਹੁਤ ਸੰਘਣੇ ਰੁੱਖ ਸਨ ਪਿੱਪਲ ਦੇ ਔਰ ਸਾਧ ਸੰਗਤ ਦੇ ਨੇੜੇ ਕਹਿੰਦੇ ਕਿ ਪਾਣੀ ਵੀ ਸੀ ਠੰਡਾ ਸ਼ੀਤਲ ਪਾਣੀ। ਥੋੜ੍ਹੀ ਜਿੰਨੀ ਵੀ ਇੱਥੇ ਧੁੱਪ ਸੂਰਜ ਦੀਆਂ ਕਿਰਨਾਂ ਪੈਣੇ ਦੇ ਨਾਲ ਨਹੀਂ ਸਿੰਦੀ ਬਹੁਤ ਸੰਘਣੇ ਰੁੱਖ ਸਨ। ਇੱਥੇ ਸਤਿਗੁਰੂ ਜੀ ਨੇ ਹੁਕਮ ਕੀਤਾ ਤੰਬੂ ਲਗਵਾ ਕਰਕੇ ਸਾਧ ਸੰਗਤ ਸਾਰੀ ਤਿਆਰੀ ਕਰਵਾ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਾਰੀ ਲਗਵਾ ਕਰਕੇ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਗੁਰਬਾਣੀ ਨੂੰ ਇਕੱਤਰ ਕਰਵਾਉਣਾ ਕੀਤਾ ਔਰ ਇੱਥੇ ਹੀ ਭਗਤ ਜਨ ਔਰ ਭੱਟ ਜਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕਰਕੇ ਪ੍ਰਤੱਖ ਪ੍ਰਗਟ ਹੋ ਕਰਕੇ ਸਤਿਗੁਰਾਂ ਦੇ ਕੋਲ ਗੁਰਬਾਣੀ ਨੂੰ ਉਹਨਾਂ ਨੇ ਉਚਾਰਨ ਕਰਕੇ ਸੁਣਾਇਆ ਸੀ। ਜਿਤਨੀ ਵੀ ਗੁਰੂ ਕੀ ਬਾਣੀ ਹੈ ਨਾ ਭਗਤ ਰਸਨਾ ਦੁਆਰਾ ਉਚਾਰਨ ਕੀਤੀ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਤੱਖ ਸਾਹਮਣੇ ਪ੍ਰਗਟ ਹੋ ਕਰਕੇ ਉਹਨਾਂ ਨੇ ਫਿਰ ਉਚਾਰਨ ਕਰਕੇ ਸੁਣਾਈ ਹੈ। ਔਰ ਇਸੇ ਤਰ੍ਹਾਂ 17 ਭੱਟ ਜਨਾਂ ਦੀ ਗੁਰਬਾਣੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਦਰਜ ਕੀਤੀ। ਜਦੋਂ ਸਾਰੇ ਹੀ ਇਹ ਗ੍ਰੰਥ ਸਾਹਿਬ ਜੀ ਦੀ ਤਿਆਰੀ ਹੋ ਜਾਣਾ ਕੀਤੀ ਹੈ ਫਿਰ ਸਾਧ ਸੰਗਤ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕਰਨ ਦੇ ਵਾਸਤੇ ਇਹ ਸਮਾਂ ਨਿਯਤ ਕੀਤਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਹੁਣ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼੍ਰੋਮਣੀ ਬਾਣੀ ਦੀ ਸੇਵਾ ਕਰਨ ਵਾਸਤੇ ਗ੍ਰੰਥੀ ਸਿੰਘ ਕਿਹਨਾਂ ਨੂੰ ਲਗਾਇਆ ਜਾਵੇ। ਇਹ ਗੁਰੂ ਕੀ ਬਾਣੀ ਹੈ ਗੁਰੂ ਸਰੂਪ ਹੈ ਇਹਨਾਂ ਦੀ ਸੇਵਾ ਕਰਨ ਦੇ ਵਾਸਤੇ ਕਿ ਸਿੱਖ ਦੀ ਇਹ ਡਿਊਟੀ ਲਗਾਈ ਜਾਵੇ। ਵਿਚਾਰ ਕਰਦਿਆਂ ਆਖਰਕਾਰ ਬਾਬਾ ਬੁੱਢਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਆਏ ਹਨ। ਵਿਚਾਰ ਕੀਤੀ ਕਿ ਬਾਬਾ ਬੁੱਢਾ ਸਾਹਿਬ ਜੀ ਨਿਰਹੰਕਾਰ ਔਰ ਨਿਰਇਸ਼ਤ ਸਦਾ ਹੀ ਸੇਵਾ ਕਰਦੇ ਰਹੇ ਹਨ। ਕਦੇ ਵੀ ਕੋਈ ਮਨ ਵਿੱਚ ਇੱਛਾ ਨਹੀਂ ਧਾਰਨ ਕੀਤੀ। ਐਸੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹੀ ਤੋਂ ਲੈ ਕਰਕੇ ਹੁਣ ਵੀ ਬੜੇ ਨਿਮਰਤਾਵਾਨ ਹੋ ਕਰਕੇ ਗੁਰੂ ਘਰ ਦੀਆਂ ਸੇਵਾਵਾਂ ਮਹਾਨ ਨਿਭਾ ਰਹੇ ਹਨ। ਇਸ ਲਈ ਬਾਬਾ ਬੁੱਢਾ ਸਾਹਿਬ ਜੀ ਨੂੰ ਚੁਣਿਆ ਗਿਆ ਕਿ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਵਾਲੇ ਵਜ਼ੀਰ ਸਿੱਖ ਬਾਬਾ ਬੁੱਢਾ ਸਾਹਿਬ ਜੀ ਨਿਯਤ ਕੀਤੇ ਗਏ। ਅੰਮ੍ਰਿਤ ਵੇਲੇ ਉੱਠ ਕਰਕੇ ਰਾਤ ਦੇ ਸਮੇਂ ਸਾਰੀ ਤਿਆਰੀ ਕਰਵਾ ਦਿੱਤੀ। ਇਸ਼ਨਾਨ ਪਾਨ ਕਰਕੇ ਗੁਰੂ ਕੀ ਬਾਣੀ ਦੇ ਜਾਪ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਸਾਰੀਆਂ ਸੰਗਤਾਂ ਨੂੰ ਰਾਮਸਰ ਸਾਹਿਬ ਵਾਲੇ ਪਾਵਨ ਅਸਥਾਨ ਤੋਂ ਲੈ ਕਰਕੇ ਸ੍ਰੀ ਹਰਿਮੰਦਰ ਸਾਹਿਬ ਤੱਕ ਸਾਧ ਸੰਗਤ ਸਾਰੇ ਥਾਵਾਂ ਤੇ ਫੁੱਲ ਵਿਛਾ ਦਿੱਤੇ ਗਏ ਨੇ। ਸਤਿਕਾਰ ਕੀਤਾ ਗੁਰੂ ਕੀ ਬਾਣੀ ਦਾ ਤੇ ਸੰਗਤਾਂ ਆਸੇ ਪਾਸੇ ਖਲੋ ਕਰਕੇ ਆਪਣੇ ਹੱਥਾਂ ਦੇ ਵਿੱਚ ਵੀ ਫੁੱਲ ਲੈ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨਾਲ ਖੱਬੇ ਹੱਥ ਹੋ ਕੇ ਚੌਰ ਸਾਹਿਬ ਕਰਦੇ ਹੋਏ ਬਾਬਾ ਬੁੱਢਾ ਸਾਹਿਬ ਜੀ ਨੇ ਸਾਧ ਸੰਗਤ ਪਲੰਗੇ ਸਮੇਤ ਜਿਸ ਨੂੰ ਮੰਜੀ ਸਾਹਿਬ ਵੀ ਅਸੀਂ ਆਖਦੇ ਹਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੇਤ ਆਪਣੇ ਸੀਸ ਦੇ ਉੱਪਰ ਰੱਖਣਾ ਕੀਤਾ ਔਰ ਗੁਰੂ ਕੀ ਬਾਣੀ ਦਾ ਜਸ ਕਰਦਿਆਂ ਹੋਇਆ ਨਾਮ ਜਪਦਿਆਂ ਹੋਇਆ
ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਵੇਸ਼ ਹੋਏ ਹਨ। ਬੜਾ ਸੰਗਤਾਂ ਦੇ ਮਨਾਂ ਵਿੱਚ ਚਾਅ ਉਤਸ਼ਾਹ ਪੈਦਾ ਹੋਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲੀ ਵਾਰ ਪ੍ਰਕਾਸ਼ ਕੀਤਾ। ਉਸ ਸਮੇਂ ਇਤਿਹਾਸ ਵਿੱਚ ਲਿਖਿਆ ਹੋਇਆ ਕਿ ਸੰਮਤ 1661 ਬਿਕਰਮੀ ਭਾਦਰੋਂ ਸੁਦੀ ਨੂੰ ਮਹਾਰਾਜ ਸੱਚੇ ਪਾਤਸ਼ਾਹੀ ਦਾ ਪ੍ਰਕਾਸ਼ ਕੀਤਾ ਗਿਆ, ਜੋ ਅੱਜ ਦੇ ਦਿਨ ਸਭ ਥਾਵਾਂ ਤੇ ਸੰਸਾਰ ਦੇ ਕੋਨੇ-ਕੋਨੇ ਤੇ ਗੁਰੂ ਨਾਨਕ ਨਾਮਦੇਵਾ ਸਿੱਖ ਸੰਗਤਾਂ ਬੜੇ ਉਤਸ਼ਾਹ ਦੇ ਚਾਵਾਂ ਦੇ ਨਾਲ ਮਨਾ ਰਹੀਆਂ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਹੁਕਮ ਕੀਤਾ, ਐ ਬੁੱਢਾ ਬਾਬਾ ਬੁੱਢਾ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਹੁਕਮਨਾਮਾ ਸਾਹਿਬ ਲਵੋ। ਸਤਿਗੁਰੂ ਜੀ ਦੀ ਆਗਿਆ ਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਤ ਵਚਨ ਕਹਿ ਕਰਕੇ ਪ੍ਰਕਾਸ਼ ਕੀਤਾ। ਔਰ ਸਭ ਤੋਂ ਪਹਿਲਾ ਹੁਕਮਨਾਮਾ ਆਇਆ ਸੀ ਸੋਹੀ ਮਹੱਲਾ ਪੰਜਵਾ, ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਹੁਕਮਨਾਮਾ ਸਾਹਿਬ ਸੋਹੀ ਰਾਗ ਦੇ ਵਿੱਚ ਆਏ। ਸਾਰੀ ਸੰਗਤ ਨੇ ਸਤਿਗੁਰਾਂ ਸਮੇਤ ਭਾਵਨਾ ਦੇ ਸਹਿਤ ਬੈਠ ਕਰਕੇ ਸਰਵਣ ਕੀਤਾ। ਫਿਰ ਸਾਧ ਸੰਗਤ ਜਪਦੀ ਸਾਹਿਬ ਗੁਰਬਾਣੀ ਦਾ ਸੰਪੂਰਨ ਪਾਠ ਕੀਤਾ ਗਿਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਸਿੱਖ ਸੰਗਤਾਂ ਨੇ ਮਹਾਨ ਬੇਅੰਤ ਵਧਾਈਆਂ ਦਿੱਤੀਆਂ। ਫਿਰ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਰਿਹਾ ਸ਼ਾਮ ਦੇ ਸਮੇਂ ਤੱਕ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਆਦਿਕ ਸਿੱਖਾਂ ਨੇ ਬੇਨਤੀ ਕੀਤੀ ਸ਼ਾਮ ਦੇ ਸਮੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਸਰੂਪ ਹੈ ਇਹਨੂੰ ਹੁਣ ਸ਼ਾਮ ਦੇ ਸਮੇਂ ਵਿਰਾਜਮਾਨ ਕਿੱਥੇ ਕਰਨਾ ਹੈ। ਜਿਸ ਅਸਥਾਨ ਤੇ ਕੋਠਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਵਿਸ਼ਰਾਮ ਕਰਿਆ ਕਰਦੇ ਸਨ, ਹਜ਼ੂਰ ਨੇ ਹੁਕਮ ਕੀਤਾ ਉੱਪਰ ਵੱਡੇ ਪਲੰਗ ਦੇ ਉੱਪਰ ਸੁਖ ਆਸਣ ਸਾਹਿਬ ਕਰਕੇ ਉੱਥੇ ਵਿਰਾਜਮਾਨ ਕਰਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ। ਸ਼ਾਮ ਦੇ ਸਮੇਂ ਸਾਧ ਸੰਗਤ ਰਹਿ ਰਾਸ ਗੁਰਬਾਣੀ ਦੇ ਜਾਪ ਕਰਕੇ ਫਿਰ ਇਸੇ ਤਰ੍ਹਾਂ ਹਰ ਜਸ ਕੀਰਤਨ ਕਰਕੇ ਸੁਖ ਆਸਨ ਕਰਕੇ ਫਿਰ ਕੋਠਾ ਸਾਹਿਬ ਵਿੱਚ ਲਿਆ ਕੇ ਸਤਿਗੁਰੂ ਜੀ ਦਾ ਸਰੂਪ ਵਿਰਾਜਮਾਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਉਸ ਦਿਨ ਤੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਦੇ ਵੀ ਪਲੰਗ ਦੇ ਉੱਪਰ ਨਹੀਂ ਸੀ ਵਿਰਾਜਮਾਨ ਹੋਏ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਗੇ ਦੇ ਉੱਪਰ ਸਾਧ ਸੰਗਤ ਵਿਰਾਜਮਾਨ ਕੀਤਾ ਸੀ, ਹੇਠਾਂ ਚਿੱਟਾ ਚਾਦਰਾ ਵਿਛਾ ਕਰਕੇ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਵਿਰਾਜਮਾਨ ਹੋਇਆ ਕਰਦੇ। ਉਸ ਸਮੇਂ ਤੋਂ ਮਰਜ਼ਾਦਾ ਤੁਰੀ ਆ ਰਹੀ ਹੈ ਕਿ ਚਿੱਟਾ ਚਾਦਰਾ ਪਲੰਗੇ ਦੇ ਹੇਠ। ਗਰੀਬ ਨਵਾਜ਼ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਐਸੀ ਮਰਜ਼ਾਦਾ ਨੂੰ ਕਾਇਮ ਕੀਤਾ ਔਰ ਬਹੁਤ ਹੀ ਚਾਵਾਂ ਅਤੇ ਉਤਸ਼ਾਹਾਂ ਪ੍ਰੇਮ ਦੇ ਸਹਿਤ ਸਤਿਗੁਰੂ ਜੀ ਦੇ ਇਸ ਪਾਵਨ ਸਾਧ ਸੰਗਤ ਜੇ ਸਿੰਘ ਦਿਹਾੜੇ ਨੂੰ ਮਨਾ ਰਹੇ ਹਾਂ। ਗਰੀਬ ਨਵਾਜ਼ ਸਤਿਗੁਰੂ ਜੀ ਮਿਹਰ ਕਰਨ ਆਪਣੇ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਅਤੇ ਆਪਣੇ ਚਰਨਾਂ ਦਾ ਸਾਨੂੰ ਸਭ ਨੂੰ ਭਰੋਸਾ ਬਖਸ਼ਿਸ਼ ਕਰਕੇ ਨਵਾਜ਼ ਦੇਣ। ਗਰੀਬ ਨਵਾਜ਼ ਸਤਿਗੁਰੂ ਜੀ ਸਦਾ ਹੀ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨ। ਫਿਰ ਦੁਬਾਰਾ ਆਪ ਸਰਬੱਤ ਸੰਗਤ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਇਤਿਹਾਸਿਕ ਜਿਹੜਾ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਵਧਾਈਆਂ ਹੋਵਣ ਜੀ। ਆਓ ਹੁਣ ਸਾਧ ਸੰਗਤ ਹੋਰ ਕੁਝ ਕੁ ਪਲ ਗੁਰੂ ਚਰਨਾਂ ਵਿੱਚ ਬੈਠ ਕੇ ਜੋ ਇਸ ਪਾਵਨ ਅਸਥਾਨ ਦੀ ਨਿੱਤ ਮਰਜ਼ਾਦਾ ਹੈ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚ ਵਰਤ ਸੰਤੋਖ ਤੀਰਥ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੰਗ ਰਾਗ ਦੀ ਵਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1245 ਅੰਗ ਤੇ ਸ਼ਬਦ ਦੀ ਪ੍ਰਾਰੰਭਤਾ ਵਿੱਚ ਫਰਮਾਨ ਕਰ ਰਹੇ ਹਨ। ਗਰੀਬ ਨਵਾਜ਼ ਸਤਿਗੁਰੂ ਜੀ ਦੇ ਚਰਨਾਂ ਵਿੱਚ ਪਾਂਡਾ ਪੰਡਿਤ ਚੱਲ ਕੇ ਆਇਆ ਜੋ ਬਹੁਤ ਵੱਡਾ ਕਰਮਕਾਂਡੀ ਸੀ। ਹਜ਼ੂਰ ਦੇ ਚਰਨਾਂ ਵਿੱਚ ਆ ਕੇ ਕਹਿਣ ਲੱਗਾ, ਮਹਾਰਾਜ ਇਕਾਦਸ਼ੀ ਦੇ ਆਦਿਕ ਵਰਤ ਰੱਖਣੇ ਬਹੁਤ ਜ਼ਿੰਦਗੀ ਵਿੱਚ ਜ਼ਰੂਰੀ ਹਨ, ਬੜਾ ਇਹਨਾਂ ਦਾ ਲਾਭ ਹੋਇਆ ਕਰਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ
ਆਪਣੇ ਸਿੱਖਾਂ ਨੂੰ ਵੀ ਆਪ ਜੀ ਪ੍ਰੇਰਿਤ ਕਰਕੇ ਅਜਿਹੇ ਵਰਤ ਰੱਖਣ ਦੇ ਵਾਸਤੇ ਹੁਕਮ ਦੇਣਾ ਕਰੋ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਵਚਨ ਕੀਤਾ ਹੈ, ਪੰਡਿਤ ਜੀ ਇਹ ਸ਼ਬਦ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਅਸੀਂ ਆਪਣੇ ਸਿੱਖਾਂ ਨੂੰ ਵਰਤ ਰੱਖਣ ਵਾਸਤੇ ਪ੍ਰੇਰਿਤ ਕਰਦੇ ਹਾਂ, ਪਰ ਬਾਹਰੀ ਤੌਰ ਤੇ ਵਿਖਾਵੇ ਦਾ ਨਹੀਂ, ਅੰਤਰੀਵ ਮਾਤਰ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ। ਹਜ਼ੂਰ ਫਰਮਾਨ ਕਰਦੇ ਹਨ, ਸੱਚ ਵਰਤ ਸੰਤੋਖ ਤੀਰਥ। ਇਹ ਮਹਾਰਾਜ ਸੱਚੇ ਪਾਤਸ਼ਾਹ ਕਿਹੋ ਜਿਹਾ ਆਪ ਜੀ ਵਰਤ ਰੱਖਣ ਵਾਸਤੇ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ। ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ, ਸੱਚ ਵਰਤ ਸੰਤੋਖ ਤੀਰਥ। ਕਹਿੰਦੇ ਹਨ ਕਿ ਸੱਚ ਬੋਲਣਾ ਇਹ ਨਹੀਂ ਹੈ ਕਿ ਕਿਸੇ ਦੇ ਸਾਹਮਣੇ ਸੱਚ ਬੋਲ ਦਿੱਤਾ ਤੇ ਮਗਰੋਂ ਝੂਠ ਬੋਲਣ ਲੱਗ ਪਈ। ਸਦਾ ਹੀ ਸੱਚ ਬੋਲਣਾ ਔਰ ਸੱਚ ਦੇ ਮਾਰਗ ਤੇ ਚੱਲਣਾ, ਸੱਚੇ ਪਰਮਾਰਥ ਦੇ ਰਸਤੇ ਤੇ ਚੱਲਣਾ ਤੇ ਤੀਰਥ ਦੇ ਜਿਹੜਾ ਇਸ਼ਨਾਨ ਕਰਨਾ ਹੈ ਨਾ, ਇਹ ਸਬਰ ਸੰਤੋਖ ਅਸਾਂ ਨੇ ਆਪਣੇ ਸਿੱਖਾਂ ਨੂੰ ਬਖਸ਼ਿਆ ਹੋਇਆ ਹੈ। ਭਾਵ ਸੰਤੋਖ ਰੂਪੀ ਤੀਰਥ ਦਿੱਤਾ ਹੈ। ਸੱਚ ਬੋਲਣ ਨੂੰ ਵੀ ਵਰਤ ਰੱਖਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਗਿਆਨ ਧਿਆਨ ਇਸਨਾਨ। ਤੇ ਸਾਧ ਸੰਗਤ ਜਿਹੜਾ ਗਿਆਨ ਤੇ ਧਿਆਨ ਹੈ ਨਾ, ਧਿਆਨ ਰੂਪੀ ਸਾਧ ਸੰਗਤ ਜਿਹੜਾ ਇਹ ਤੀਰਥ ਹੈ, ਇਹਦੇ ਉੱਪਰ ਜਾ ਕਰਕੇ ਇਸ਼ਨਾਨ ਕਰਨਾ ਹੈ। ਭਾਵ ਗਿਆਨ ਦੀ ਪ੍ਰਾਪਤੀ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਫਿਰ ਜਿਵੇਂ ਗੁਰੂ ਸ਼ਬਦ ਦੇ ਗੁਰੂ ਚਰਨਾਂ ਦਾ ਧਿਆਨ ਧਾਰਨਾ ਹੈ, ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖ ਭਾਵਨਾ ਪ੍ਰੇਮ ਦੀ ਸਹਿਤ ਅੰਤਰ ਧਿਆਨ ਹੋ ਕਰਕੇ ਆਪਣੇ ਮਨ ਦਾ ਇਸ਼ਨਾਨ ਕਰਵਾਉਂਦੇ ਹਨ। ਅੰਤਰਗਤ ਤੀਰਥ ਮਲ ਨਾਓ। ਅਜਿਹੀ ਮਨ ਵਿੱਚ ਭਾਵਨਾ ਬਣਾ ਕਰਕੇ ਸਿੱਖ ਆਪਣੇ ਅੰਤःਕਰਨ ਦਾ ਇਸ਼ਨਾਨ ਕਰਦੇ ਹਨ। ਦਇਆ ਦੇਵਤਾ ਖਿਮਾ ਜਪ ਮਾਲੀ। ਤੇ ਮਹਾਰਾਜ ਜਿਹੜੇ ਦੇਵਤਿਆਂ ਦੀ ਪੂਜਾ ਕਰਨੀ ਹੈ, ਹਜ਼ੂਰ ਕਹਿੰਦੇ ਸਭ ਜੀਵਾਂ ਦੇ ਉੱਪਰ ਦਇਆ ਧਾਰਨ ਕਰਨੀ, ਇਹ ਦੇਵਤਿਆਂ ਦੀ ਪੂਜਾ ਹੈ। ਦੇਵਤਿਆਂ ਦੀ ਪੂਜਾ ਕਿ ਹਰ ਇੱਕ ਜੀਵ ਦੇ ਅੰਦਰ ਦੇਵ ਪ੍ਰਕਾਸ਼ ਸਰੂਪ ਪਰਮਾਤਮਾ ਵਰਤ ਰਿਹਾ ਹੈ। ਇਸ ਲਈ ਇਹ ਨਹੀਂ ਕਿ ਨਿਹੱਥੇ ਜੀਵਾਂ ਨੂੰ ਕੋਹ ਕਰਕੇ ਮਾਰਨਾ, ਜ਼ੁਬਾਨ ਦੇ ਰਸ ਵਾਸਤੇ ਉਹਨਾਂ ਨੂੰ ਕੋਹ ਕਰਕੇ ਮਾਰ ਕਰਕੇ ਫਿਰ ਮਾਸ ਖਾਣਾ, ਜਾਂ ਫਿਰ ਨਿਰਦਈ ਤੇ ਜਨ ਸੰਸਾਰ ਦੇ ਅੰਦਰ ਗਰੀਬਾਂ ਤੇ ਜਾ ਕਰਕੇ ਜ਼ੁਲਮ ਕਰਨਾ। ਅਜਿਹਾ ਅਸੀਂ ਵਿਵਰਜਿਤ ਕਰਦੇ ਹਾਂ ਆਪਣੇ ਸਿੱਖਾਂ ਨੂੰ। ਦਇਆ ਦੇਵਤਾ, ਦੇਵਤਿਆਂ ਦੀ ਪੂਜਾ ਕਰਨੀ, ਦਇਆ ਧਾਰਨ ਕਰਕੇ ਰੱਖਣੀ, ਇਹ ਦੇਵਤਿਆਂ ਦੀ ਪੂਜਾ ਮੰਨੋ। ਔਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਖੇਮਾ ਜਪ ਮਾਲੀ। ਜਪ ਮਾਲੀ ਕਹਿੰਦੇ ਨੇ ਜਪਣੀ ਨੂੰ, ਨਾਮ ਜਪਣ ਵਾਲੀ ਜਿਹੜੀ ਸਿਮਰਨੀ ਹੈ। ਜਪ ਮਾਲੀ ਕੀ ਹੈ? ਸਾਰੇ ਜੀਵਾਂ ਤੇ ਖੇਮਾ ਕਰਨੀ, ਭਾਵ ਹਰ ਇੱਕ ਜੀਵ ਨੂੰ ਕਿਸੇ ਦਾ ਔਗੁਣ ਦੇਖ ਕਰਕੇ ਫੇਰ ਵੀ ਚਤਾੜਨਾ ਨਾ, ਉਹਨੂੰ ਤਾੜਨਾ ਨਾ ਕਰਨੀ, ਉਹਨੂੰ ਮਾਰਨ ਕੁੱਟਣ ਨਹੀਂ ਲੱਗ ਪੈਣਾ, ਉਹਦੇ ਤੇ ਖੇਮਾ ਧਾਰਨ ਕਰਨੀ। ਇਹ ਵੀ ਬੜਾ ਵੱਡਾ ਗੁਣ ਹੈ। ਹਜ਼ੂਰ ਕਹਿੰਦੇ ਐਸੇ ਜਿਹੜੇ ਮਨੁੱਖ ਹਨ ਉਹ ਪ੍ਰਧਾਨ ਮੁਖੀ ਜਨ ਨਾ ਕਰੋ, ਜਿਹੜੇ ਸੱਚ ਰੂਪੀ ਵਰਤ ਧਾਰਨ ਕਰਕੇ ਰੱਖਦੇ ਹੈ ਔਰ ਇਸ ਉਪਦੇਸ਼ ਦੇ ਅਨੁਸਾਰ ਆਪਣਾ ਜੀਵਨ ਨਿਰਵਾਹ ਕਰਦੇ ਹਨ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਉਕਤੀਆਂ ਜੁਗਤੀਆਂ ਨੂੰ ਧਾਰਨ ਕਰਨਾ ਹੈ, ਸਤਿਗੁਰੂ ਜੀ ਦੇ ਚਰਨਾਂ ਵਿੱਚੋਂ ਸੇਧ ਪ੍ਰਾਪਤ ਕਰਨ ਨੂੰ ਵੀ ਜਿਹੜੀ ਜੁਗਤੀ ਲੈਣੀ ਹੈ ਨਾ, ਇਉਂ ਜਾਣਨਾ ਕਰੋ ਇਹ ਧੋਤੀ ਦੇ ਤਰ੍ਹਾਂ ਹੈ। ਤੁਸੀਂ ਪੰਡਿਤ ਲੋਕ ਧੋਤੀ ਆਪਣੇ ਸਰੀਰ ਤੇ ਬੰਨ੍ਹਦੇ ਹੋ, ਔਰ ਇਸੇ ਤਰ੍ਹਾਂ ਸੁਰਤ ਚੌਂਕਾ, ਜਿਹੜੇ ਆਪਣੀ ਸੁਰਤ ਹੈ ਨਾ, ਇਹਨੂੰ ਸੁੱਚਿਆਂ ਕਰਕੇ ਰੱਖਣਾ, ਭਾਵ ਤਿੰਨਾਂ ਗੁਣਾਂ ਤੋਂ ਅਤੀਤ ਰੱਖਣਾ। ਐਸੀ ਚੌਂਕੇ ਦੀ ਸੁਚਮਤਾ ਜਾਣੋ। ਤੇ ਤਿਲਕ ਕਿਹੋ ਜਿਹਾ ਲਗਾਉਣਾ ਹੈ? ਸ਼ੁਭ ਕਰਨੀ ਨੂੰ ਕਰਨਾ, ਨਿਸ਼ਕਾਮ ਕਰਨੀ ਨੂੰ ਕਰਨਾ, ਨਿਸ਼ਕਾਮ ਰੂਪ ਹੋ ਕਰਕੇ ਕਰਮ ਕਰਨੇ, ਇੱਛਾ ਤੋਂ ਰਹਿਤ ਹੋ ਕਰਕੇ। ਕਦੇ ਵੀ ਔਗਣਾਂ ਦੇ ਧਾਰਨੀ ਬਣ ਕਰਕੇ ਨਿਖੇਧ ਕਰਮ ਨਹੀਂ ਕਮਾਉਣੇ, ਸਦਾ ਨਿਸ਼ਕਾਮ ਹੋ ਕਰਕੇ ਸ਼ੁਭ ਕਰਮਾਂ ਨੂੰ ਕਮਾਉਣਾ। ਐਸੀ ਇਹ ਜਾਣਨਾ ਕਰੋ ਕਿ ਤਿਲਕ ਲਗਾਉਣਾ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਿਹੜਾ ਭਾਵ ਪ੍ਰੇਮ ਰੂਪੀ ਭੋਜਨ ਹੈ, ਅਥਵਾ ਪਰਮੇਸ਼ਰ ਦਾ ਬ੍ਰਹਮ ਗਿਆਨ ਰੂਪੀ ਜਿਹੜਾ ਸੱਚਾ ਭੋਜਨ ਹੈ। ਕੋਈ ਬਿਰਲਾ, ਕੋਈ ਜਗਤ ਦੇ ਵਿੱਚ ਟਾਵਾਂ ਜੀਵ ਹੁੰਦਾ ਹੈ,
ਜਿਹੜਾ ਐਸੇ ਬ੍ਰਹਮ ਗਿਆਨ ਰੂਪੀ ਭੋਜਨ ਦੀ ਪ੍ਰਾਪਤੀ ਕਰਦਾ ਹੈ, ਜਾਂ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਧਾਰਨ ਕਰਕੇ ਰੱਖਣੀ, ਐਸਾ ਕੋਈ ਬਿਰਲਾ ਹੀ ਗੁਰਮੁਖ ਪਿਆਰਾ ਧਾਰਦਾ ਹੈ। ਮਹੱਲਾ ਤੀਜਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਹਨ, ਨੌਮੀ ਨੇਮ ਸੱਚ ਜੇ ਕਰੈ। ਹੇ ਮਹਾਰਾਜ ਸੱਚੇ ਪਾਤਸ਼ਾਹ, ਨੌਵੀਂ ਆਦਿਕ ਇਕਾਦਸ਼ੀ ਆਦਿਕ ਦੇ ਜਿਹੜੇ ਵਰਤ ਰੱਖਣੇ ਹਨ, ਇਹਦੇ ਬਾਬਤ ਆਪ ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਨੌਮੀ ਨੇਮ ਸੱਚ ਵਸ ਜੇ ਕਰੈ। ਕਹਿੰਦੇ ਹਨ ਕਿ ਜਿਹੜਾ ਸੰਸਾਰ ਦੇ ਅੰਦਰ ਨੌਮੀ ਦਾ ਵਰਤ ਰੱਖਣਾ ਹੈ ਨਾ, ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਣਾ, ਐਸਾ ਨੌਮੀ ਦਾ ਵਰਤ ਜਾਣਨਾ ਕਰੋ। ਕਾਮ ਕ੍ਰੋਧ ਤ੍ਰਿਸ਼ਨਾ ਉਚਰੈ। ਕਾਮ ਕ੍ਰੋਧ ਤ੍ਰਿਸ਼ਨਾ ਉਚਰੈ। ਉਹ ਚਰੈ ਕਹਿੰਦੇ ਵਿਸ਼ੇਸ਼ ਕਰਕੇ ਇਹਨੂੰ ਚਰ ਦੇਣਾ ਕਰੇ, ਨਾਸ਼ ਕਰ ਦੇਣਾ ਕਰੇ। ਕਾਮ ਕ੍ਰੋਧ ਆਦਿਕ ਜਿਹੜੇ ਹਨ, ਇਹਨਾਂ ਨੂੰ ਵਿਸ਼ੇਸ਼ ਕਰਕੇ ਸਾੜ ਦੇ ਵੀ ਮਾਰ ਦੇਣਾ ਕਰੇ। ਐਸਾ ਨੌਮੀ ਦਾ ਸੱਚ ਦੇ ਮਾਰਗ ਤੇ ਚੱਲਣਾ, ਸੱਚੇ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਧਾਰਨ ਕਰਨ ਰੂਪੀ ਵਰਤ ਰੱਖਣਾ ਕਰੇ। ਦਸਵੀਂ ਦਸੇ ਦੁਆਰ ਜੇ ਥਾਕੈ। ਤੇ ਮਹਾਰਾਜ ਦਸਵੀਂ ਦਾ ਜਿਹੜਾ ਵਰਤ ਆਦਿਕ ਰੱਖਣਾ ਹੈ, ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਜਿਹੜੇ ਦਸੇ ਇੰਦਰੀ ਹੈ ਨਾ, ਇਹਨਾਂ ਨੂੰ ਠਾਕੇ ਭਾਵ ਕੇ ਰੋਕ ਕਰਕੇ ਰੱਖੇ, ਆਪਣੇ ਵਸ ਵਿੱਚ ਕਰਕੇ ਰੱਖਣਾ ਕਰੇ। ਪੰਜੇ ਗਿਆਨ ਇੰਦਰੀ ਤੇ ਪੰਜ ਕਰਮ ਇੰਦਰੀ, ਇਹਨਾਂ ਨੂੰ ਆਪਣੇ ਵਸ ਵਿੱਚ ਕਰਕੇ ਰੱਖਣਾ ਕਰੇ। ਔਰ ਇਸੇ ਤਰ੍ਹਾਂ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੇ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਨੂੰ ਰੋਕ ਕਰਕੇ ਰੱਖਣਾ ਕਰੇ ਕਿ ਕਿਧਰੇ ਮੇਰੇ ਮਨ ਦੇ ਉੱਪਰ ਇਹ ਅਸਰ ਨਾ ਪਾ ਦੇਣ, ਮੇਰੇ ਮਨ ਨੂੰ ਆਪਣੇ ਵਸ ਵਿੱਚ ਕਰਕੇ ਕਿਤੇ ਮੇਰੇ ਤੋਂ ਬੁਰੇ ਕਰਮ ਨਾ ਕਰਾਉਣੇ ਸ਼ੁਰੂ ਕਰ ਦੇਣ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਸਵੀਂ ਦਾ ਐਸਾ ਵਰਤ ਰੱਖਣਾ ਕਰੋ। ਏਕਾਦਸ਼ੀ ਏਕ ਕਰ ਜਾਣੈ। ਤੇ ਏਕਾਦਸ਼ੀ ਏਕਾ ਤੇ ਦਸੀ ਭਾਵ 11ਵੀਂ ਦਾ ਜਿਹੜਾ ਵਰਤ ਰੱਖਣਾ ਹੈ, ਏਕਾ ਕਰ ਜਾਣਾ, ਇੱਕ ਪ੍ਰਮਾਤਮਾ ਨੂੰ ਹੀ ਸਭ ਸ੍ਰਿਸ਼ਟੀ ਰੂਪ ਜਾਣਨਾ ਕਰੋ ਕਿ ਸਾਰੀ ਸ੍ਰਿਸ਼ਟੀ ਵਿੱਚ ਕੇਵਲ ਇੱਕ ਪ੍ਰਮਾਤਮਾ ਦਾ ਹੀ ਸਰੂਪ ਵਰਤਦਾ ਸੀ, ਵਰਤ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਰਤੇਗਾ। ਦੁਆਦਸ਼ੀ ਪੰਜ ਵਕਤ ਕਰ ਰੱਖੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਆਦਸ਼ੀ ਜਿਵੇਂ 12ਵੀਂ ਦਾ ਦਰਸ ਇਹ ਸੰਸਾਰ ਦੇ ਅੰਦਰ ਵਰਤ ਰੱਖਣਾ ਹੈ, ਪੰਜ ਵਸਗਤ ਕਰ ਰੱਖੈ। ਪੰਜ ਜਿਹੜੇ ਪ੍ਰਬਲ ਵਿਕਾਰ ਹਨ, ਜਿਨ੍ਹਾਂ ਦੇ ਬੜੇ ਬੜੇ ਰਿਖੀ ਮੁਨੀ ਵੀ ਜਿਨ੍ਹਾਂ ਦੇ ਮਾਰੇ ਹੋਏ ਮਰ ਗਏ ਹੈ, ਥੋੜੀ ਜਿੰਨੀ ਸੂਖਮ ਜਿੰਨਾ ਹੰਕਾਰ ਆਉਣੇ ਕਰਕੇ ਜ਼ਿੰਦਗੀ ਭਰ ਦਾ ਕੀਤਾ ਹੋਇਆ ਜਪ ਤਪ ਕੀਤੇ ਹੋਏ ਕਰਮ ਕਾਂਡ ਵਿਅਰਥ ਹੀ ਚਲੇ ਜਾਣਾ ਕੀਤੇ, ਐਸੇ ਜਿਹੜੇ ਪੰਜ ਵਿਕਾਰ ਹਨ, ਹਜ਼ੂਰ ਕਹਿੰਦੇ ਇਹਨਾਂ ਨੂੰ ਆਪਣੇ ਵਸ ਵਿੱਚ ਕਰੇ। ਆਓ ਨਾਨਕ ਮਨ ਮਾਨੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਤਾਂ ਫਿਰ ਇਹ ਪੰਡਿਤ ਜੀ ਸਾਡਾ ਮਨ ਉਹਨਾਂ ਤੇ ਮੰਨਦਾ ਹੈ, ਜਿਹੜਾ ਐਸੇ ਵਰਤ ਆਪਣੇ ਅੰਦਰ ਧਾਰਨ ਕਰਕੇ ਰੱਖਦਾ, ਐਸਾ ਜੀਵਨ ਨੂੰ ਢਾਲ ਕਰਕੇ ਰੱਖਦਾ, ਤਾਂ ਜਾਣੋ ਕਿ ਉਹਦਾ ਮਨ ਪਰਮੇਸ਼ਰ ਦੇ ਚਰਨਾਂ ਵਿੱਚ ਮੰਨਦਾ ਹੈ। ਐਸਾ ਵਰਤ ਰਹੀਜੈ ਪਾਂਡੇ। ਇਹ ਪਾਂਡੇ ਹੈ ਪੰਡਿਤ ਵਿਦਵਾਨ ਜੀ, ਐਸਾ ਵਰਤ ਰੱਖਣਾ ਕਰੋ ਆਪਣੇ ਜੀਵਨ ਵਿੱਚ। ਹੋਰ ਬਹੁਤ ਸਿੱਖ ਕਿਆ ਦੀਜੈ। ਹੋਰ ਕਿੰਨੀਆਂ ਤੁਸੀਂ ਬਾਰ-ਬਾਰ ਸਿੱਖਿਆਵਾਂ ਦਿੰਦੇ ਪਏ ਹੋ ਜੀ, ਇੰਨੇ ਤਿਲਕ ਲਾਉਣੇ ਚਾਹੀਦੇ ਐ, ਇਸ ਦਿਨ ਆਹ ਵਰਤ ਰੱਖਣਾ, ਇਸ ਦਿਨ ਆਹ ਕਰਮ ਕਾਂਡ ਕਰਨਾ, ਐਸੀ ਹੋਰ ਜਿਹੜੀਆਂ ਜਿੰਨੀਆਂ ਵੀ ਸੰਸਾਰ ਦੀਆਂ ਸਿੱਖਿਆਵਾਂ ਹਨ, ਇਹਨਾਂ ਨੂੰ ਨਾ ਧਾਰਨ ਕਰੋ ਤਾਂ ਚੰਗੀ ਗੱਲ ਹੈ। ਕੋਈ ਲਾਭ ਨਹੀਂ ਇਹਨਾਂ ਨੂੰ ਧਾਰਨ ਕਰਨ ਦਾ, ਬਾਹਰੀ ਤੌਰ ਤੇ ਵਿਖਾਵੇ ਮਾਤਰ ਜਿਹੜੀ ਧਾਰਨ ਕਰਨੀ ਕਿਸੇ ਵੀ ਲੇਖੇ ਵਿੱਚ ਆਉਣ ਵਾਲੀਆਂ ਨਹੀਂ ਹਨ। ਇਸ ਲਈ ਐਸਾ ਵਰਤ ਰੱਖਣਾ ਕਰੋ ਜਿਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਵੀ ਪ੍ਰਮਾਣ ਹੋਈਦਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਪੌੜੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਕਿ ਸੰਸਾਰ ਦੇ ਅੰਦਰ ਜਿਤਨੇ ਵੀ ਭੂਪਤ ਰਾਜੇ ਹੋਏ ਹੈ, ਧਰਤੀ ਦੇ ਮਾਲਕ ਔਰ ਰੰਗ ਰਾਏ,
ਕਿੰਨੇ ਕਿੰਨੇ ਭਾਵੇਂ ਦੁਨੀਆ ਦੇ ਰੰਗਾਂ ਵਿੱਚ ਰਹਿਣ ਵਾਲੇ ਜਿੰਨੇ ਵੀ ਭਾਵੇਂ ਕੋਈ ਮਲੂਕ ਚੌਧਰੀ ਆਦਿਕ ਹੋਏ ਹਨ, ਉਹਨਾਂ ਨੇ ਕੇਵਲ ਸੰਸਾਰ ਦੇ ਵੇਖ ਜ਼ਹਿਰ ਦੀ ਤਰ੍ਹਾਂ ਮਾਇਆ ਨੂੰ ਹੀ ਇਕੱਤਰ ਕੀਤਾ ਹੈ। ਹੇਤ ਕਹਿੰਦੇ ਨੇ ਪਿਆਰ ਨੂੰ। ਕੇਵਲ ਉਹਨਾਂ ਨੇ ਸੰਸਾਰ ਦੇ ਅੰਦਰ ਧਨ ਅਤੇ ਪਦਾਰਥਾਂ ਦੇ ਨਾਲ ਪਿਆਰ ਕਰ ਕਰਕੇ ਹੋਰ ਵੀ ਕਈ ਗੁਣਾ ਵੱਧ ਵਧਾਉਣਾ ਕੀਤਾ। ਕਰ ਕਰ ਹੇਤ ਵਧਾਏ ਦੇ ਧਨ ਦੀ ਅਤੇ ਪਦਾਰਥਾਂ ਦੀ ਇਕੱਤਰਤਾ ਕਰ ਕਰਕੇ ਕਿੰਨਾ ਕਿੰਨਾ ਇਹਨਾਂ ਨੇ ਝੂਠਾ ਪਿਆਰ ਹੀ ਵਧਾਇਆ ਹੈ। ਤੇ ਪਰਾਏ ਧਨ ਨੂੰ ਵੀ ਕਹਿੰਦੇ ਕਿ ਜਿਹੜਾ ਹੈ ਚੁਰਾ ਕਰਕੇ ਇਕੱਤਰ ਕਰਨਾ ਕੀਤਾ। ਪਰ ਦਰਬ ਚੁਰਾਇਆ, ਕਿਧਰੇ ਪਰਾਇਆ ਕੋਈ ਧਨ ਨਾ ਚੁਰਾ ਕਰਕੇ ਲੈ ਜਾਵੇ। ਹਰ ਸਮੇਂ ਸਾਂਭਣ ਦੇ ਵਿੱਚ ਹੀ ਲੱਗੇ ਰਹਿੰਦੇ ਹਨ, ਹਰ ਸਮੇਂ ਉਹਨਾਂ ਤੇ ਪਹਿਰੇਦਾਰ ਖੜੇ ਕਰਨ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇੱਥੋਂ ਤੱਕ ਕਿ ਪੁੱਤਰ ਤੇ ਕਲੱਤਰ, ਪੁੱਤਰ ਭਾਵ ਪੁੱਤਰ ਤੇ ਕਲੱਤਰ ਦਾ ਆਖਰੀ ਅਸਤ ਹੈ ਇਸਤਰੀ, ਭਾਵ ਇੱਥੋਂ ਤੱਕ ਇੰਨਾ ਜ਼ਿਆਦਾ ਪਿਆਰ ਧਨ ਪਦਾਰਥਾਂ ਦੇ ਨਾਲ ਹੈ। ਬੇਸਹਾਏ ਵਿਸ਼ੇਸ਼ ਕਰਕੇ ਕਹਿੰਦੇ ਆਪਣੇ ਘਰ ਵਾਲੀ ਪਤਨੀ ਤੇ ਪੁੱਤਰ ਦਾ ਵੀ ਕਿਤੇ ਵੀ ਸਾਹ ਨਹੀਂ ਖਾਂਦੇ, ਇਹ ਵੀ ਕਿਤੇ ਧਨ ਇੱਧਰ ਉੱਧਰ ਨਾ ਕਰ ਦੇਣ। ਇੰਨਾ ਜ਼ਿਆਦਾ ਵਿਸ਼ੇਸ਼ ਕਰਕੇ ਭਾਵੇਂ ਸੰਸਾਰ ਦੇ ਵੇਖ ਜ਼ਹਿਰ ਦੀ ਤਰ੍ਹਾਂ ਧਨ ਦੇ ਨਾਲ ਪਿਆਰ ਪਾਇਆ ਹੈ। ਬਹੁਤ ਗੁਣਾ ਵੱਧ ਕਰਕੇ ਪ੍ਰੀਤ ਨੂੰ ਲਗਾਉਣਾ ਕੀਤਾ ਕਿ ਇਹ ਮੇਰਾ ਧਨ ਹੈ, ਮੇਰੇ ਪਦਾਰਥ ਹਨ, ਕਿਧਰੇ ਮੇਰੇ ਪਰਿਵਾਰ ਵਾਲੇ ਵੀ ਕਿਤੇ ਇੱਧਰ ਉੱਧਰ ਨਾ ਕਰ ਦੇਣ, ਕਿਸੇ ਨੂੰ ਦੇ ਨਾ ਦੇਣ। ਜਾਂ ਆਪਣੇ ਪਤਨੀ ਨੂੰ ਵੀ ਬਾਰ-ਬਾਰ ਸੋਚਦੇ ਹਨ ਕਿ ਕਿਤੇ ਆਪਣੇ ਪੇਕੇ ਘਰ ਦੇ ਵਿੱਚ ਨਾ ਕਿਤੇ ਧਨ ਸਾਰਾ ਦੇ ਦੇਣਾ ਕਰੇ। ਇਉਂ ਵਿਚਾਰ ਕਰਕੇ ਭਾਵ ਆਪਣੇ ਪਰਿਵਾਰ ਦੇ ਸਖਿਆਂ ਦੇ ਵਿੱਚ ਵੀ ਕੋਈ ਉਹਨਾਂ ਤੇ ਵੀ ਭਰੋਸਾ ਨਹੀਂ ਰੱਖਣਾ ਕਰਦੇ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਜ਼ਿੰਦਗੀ ਭਰ ਜਿਸ ਮਾਇਆ ਤੇ ਪਦਾਰਥਾਂ ਦੇ ਨਾਲ ਕਣਾ ਪ੍ਰੇਮ ਪਾ ਕੇ ਰੱਖਿਆ ਅਤੇ ਵਾਹਿਗੁਰੂ ਨੂੰ ਸਦਾ ਹੀ ਵਿਸਾਰ ਕੇ ਰੱਖਣਾ ਕੀਤਾ। ਹਜ਼ੂਰ ਕਹਿੰਦੇ, ਵੇਖਦਿਆਂ ਹੀ ਵੇਖਦਿਆਂ ਉਹ ਮਾਇਆ ਨੇ ਤੋਹੇ ਸੜ ਜਾਣਾ ਕੀਤਾ, ਭਾਵ ਕਿ ਸਵਾਰੂਪ ਹੋ ਜਾਣਾ ਕੀਤੀ ਹੈ। ਸਵਾਰੂਪ ਹੀ ਹੋ ਗਏ। ਜਦੋਂ ਪੰਜ ਭੌਤਿਕ ਸਰੀਰ ਤਿਆਗ ਦਿੱਤਾ ਤੇ ਕਿਸੇ ਵੀ ਲੇਖੇ ਵਿੱਚ ਨਹੀਂ ਆਉਣਾ ਕੀਤੀ, ਭਾਵ ਜੋ ਕੁਝ ਵੀ ਇਕੱਤਰ ਕੀਤਾ ਸੀ ਇੱਕ ਕਦਮ ਵੀ ਨਾਲ ਨਾ ਚੱਲਿਆ। ਫੇਰ ਕੀ ਕਰਨਾ ਕੀਤਾ, ਬਾਰ-ਬਾਰ ਪਛਤਾਉਂਦੇ ਹੋਏ ਨੇ, ਪਛਤਾਤਾਪ ਕਰਦੇ ਹੋਏ ਨੇ ਬਾਰ-ਬਾਰ ਪਛਤਾਉਣਾ ਕੀਤਾ। ਕੇਵਲ ਭੁੱਬਾਂ ਮਾਰ-ਮਾਰ ਕਰਕੇ ਪੱਲੇ ਪਛਤਾਵਾ ਹੀ ਪਿਆ ਹੈ। ਫੇਰ ਕਹਿੰਦੇ ਹਨ ਕਿ ਜਮਾਂ ਦੇ ਦਰ ਤੇ, ਧਰਮਰਾਜੇ ਦੇ ਦਰ ਤੇ ਜਮ ਜਿਹੜੇ ਬੰਨ ਕਰਕੇ ਮਾਰਦੇ ਹਨ ਕਿ ਭਲਿਆ ਤੂੰ ਭਜਨ ਬੰਦਗੀ ਨਹੀਂ ਕੀਤਾ, ਕੇਵਲ ਧਨ ਪਦਾਰਥਾਂ ਦੇ ਨਾਲ ਹੀ ਪਿਆਰ ਪਾ ਕੇ ਰੱਖਿਆ। ਜ਼ਿੰਦਗੀ ਭਰ ਕੇਵਲ ਧਨ ਪਦਾਰਥਾਂ ਦੀ ਇਕੱਤਰਤਾ ਕਰਨ ਵਿੱਚ ਲੱਗਾ ਰਿਹਾ, ਕਦੇ ਵੀ ਵਾਹਿਗੁਰੂ ਨੂੰ ਯਾਦ ਨਹੀਂ ਕੀਤਾ। ਨਾਨਕ ਹਰਿ ਭਾਇਆ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਹਰੀ ਪਰਮੇਸ਼ਰ ਨੂੰ ਇਵੇਂ ਹੀ ਭਾਉਣਾ ਕੀਤਾ। ਕਰਮਾਂ ਅਨੁਸਾਰ ਉਹ ਜੀਵ ਧਰਮਰਾਜੇ ਦੇ ਦਰ ਤੇ ਸਾਧ ਸੰਗਤ ਜਾਮਾਂ ਦੇ ਬੱਝੇ ਹੋਏ ਮਾਰ ਖਾਂਦੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਇਵੇਂ ਹੀ ਭਾਉਣਾ ਕੀਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਨੂੰ ਗੁਰ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ, ਲੇਖ ਹੈ ਕਤਹਿ ਨਾ ਛੁਟੀ ਹੈ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ।